ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ। ਆਓ ਨਾ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 5 ਅਕਤੂਬਰ 2017 21 ਅੱਸੂ ਨਾਨਕ ਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਰੋਜ਼ਾਨਾ ਦੀ ਤਰ੍ਹਾਂ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ, ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਸੱਚੋ ਸੱਚ ਪ੍ਰੋਗਰਾਮ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤੇ ਲਾਈਕ ਕਰੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਪਹਿਲੇ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ, ਤੁਹਾਡਾ ਕੀ ਕਹਿਣਾ? ਦੇਖੋ, ਇਨਸਾਨੀ ਸਮਾਜ ਦੇ ਵਿੱਚ ਜਦੋਂ ਸਿਆਸੀ ਦਾਇਰਾ ਕਾਰ 'ਚ ਕਿਹੜਾ ਸਿਸਟਮ ਕੰਮ ਕਰੇ, ਕਿਹੜਾ ਸਿਸਟਮ ਚੰਗਾ ਹੈ ਤੇ ਅਸੀਂ ਕਿਵੇਂ ਸਦੀ ਤੱਕ ਪਹੁੰਚਦੇ ਹਾਂ, ਦੇਖਦੇ ਹਾਂ ਕਿ ਆਪਣੀਆਂ ਵੀਕਨੈਸਿਸ, ਕਮਜ਼ੋਰੀਆਂ ਜਾਂ ਘਾਟਾਂ ਦੇ ਬਾਵਜੂਦ ਡੈਮੋਕ੍ਰੇਸੀ ਜਾਂ ਲੋਕਤੰਤਰ ਜਾਂ ਜਮਹੂਰੀਅਤ ਜਿਸ ਨੂੰ ਕਹਿੰਦੇ ਨੇ, ਇਸ ਨੂੰ ਇੱਕ ਐਕਸੈਪਟੇਬਲ ਤੇ ਚੰਗਾ ਸਿਸਟਮ ਮੰਨਿਆ ਜਾਂਦਾ ਹੈ ਜਿਹਦੇ 'ਚ ਕਿ ਲੋਕ ਆਪਣੀ ਰਾਏ ਮੁਤਾਬਕ ਸਿਸਟਮ ਨੂੰ ਚੁਣਦੇ ਨੇ। ਔਰ ਅੱਗੋਂ ਜਦੋਂ ਕਿ ਡੈਮੋਕ੍ਰੇਸੀ ਦੇ 3 ਪਿਲਰਸ ਦੀ ਗੱਲ ਜਿਹੜੀ ਕਿ ਪਹਿਲੇ ਤੌਰ ਤੇ ਹੁੰਦੀ ਸੀ, ਉਸ ਦੇ ਵਿੱਚ ਲੈਜਿਸਲੇਟਿਵ, ਐਗਜ਼ੈਕਟਿਵ, ਜੁਡੀਸ਼ਰੀ ਇਹ ਇੱਕ ਦੂਸਰੇ ਦੇ ਉੱਤੇ ਵਾਚ ਵੀ ਕਰਦੇ ਨੇ। ਲੈਜਿਸਲੇਚਰ ਜਿਹੜਾ ਉਹ ਕਾਨੂੰਨ ਬਣਾਉਣ ਵਾਲੇ ਲੋਕਾਂ ਦੀਆਂ ਵੋਟਾਂ ਰਾਹੀਂ ਚੁਣੇ ਹੋਏ ਨੁਮਾਇੰਦੇ ਨੇ। ਉਹਦੇ 'ਚ ਵੀ ਹਰ ਥਾਂ ਦੇ ਉੱਤੇ ਇੱਕ ਜ਼ਮਾਨਾ ਸੀ ਕਿ ਸਿਲੈਕਟਿਵ ਜਿਹੜੇ ਰਾਈਟ ਹੁੰਦੇ ਸੀ, ਅੰਗਰੇਜ਼ਾਂ ਦੇ ਰਾਜ ਵੇਲੇ ਸੀ ਕਿ ਜਿਹਦੇ ਕੋਲ ਜ਼ਿਆਦਾ ਜ਼ਮੀਨ ਹੈ ਜਾਂ ਖਾਸ ਹੱਦ ਤੱਕ ਜਿਹੜਾ ਰੈਵਨਿਊ ਜਾਂ ਆਮਦਨ ਹੈ ਉਹਨਾਂ ਨੂੰ ਵੀ ਵੋਟ ਦਾ ਹੱਕ ਮਿਲਦਾ ਸੀ। ਉਸ ਤੋਂ ਜੇ ਪਹਿਲਾਂ ਦੇ ਪੀਰੀਅਡ 'ਚ ਦੇਖੀਏ ਕਿ 1920 ਤੱਕ ਈਵਨ ਅਮਰੀਕਾ 'ਚ ਔਰਤਾਂ ਨੂੰ ਵੋਟ ਦਾ ਹੱਕ ਨਹੀਂ ਸੀ। ਸੋ ਹੁਣ ਜਿੱਥੇ ਵੀ ਲੋਕਤੰਤਰੀ ਸਿਸਟਮ ਹੈ ਉੱਥੇ ਯੂਨੀਵਰਸਲ ਫਰੈਂਚਾਈਜ਼ ਹੈ, ਹਰ ਇੱਕ ਨੂੰ ਵੋਟ ਦਾ ਹੱਕ ਹੈ, ਮਰਦ ਔਰਤ, ਉਮਰ ਕਿਤੇ 18 ਸਾਲ ਹੈ, ਕਿਤੇ 21 ਸਾਲ ਹੈ। ਔਰ ਇਸ ਦੇ ਨਾਲ ਅਸੀਂ ਸਮਝਦੇ ਹਾਂ ਕਿ ਵੀ ਚੇਂਜ ਕਰਨ ਦਾ ਸਿਸਟਮ ਹੈ ਕਿ ਜੇ ਅਮਰੀਕਾ ਦੇ ਵਿੱਚ ਕਾਂਗਰਸਮੈਨ ਲੋਕਾਂ ਦੇ ਚੁਣੇ ਨੁਮਾਇੰਦੇ ਨੇ, ਉਹਨਾਂ ਦੀ ਟਰਮ 2 ਸਾਲ ਦੀ ਹੈ। ਜਿਹੜਾ ਸੈਨੇਟ ਅਪਰ ਹਾਊਸ ਹੈ ਉਹਦੀ ਟਰਮ 6 ਸਾਲ ਹੈ। ਭਾਰਤ ਦੇ ਵਿੱਚ ਰਾਜ ਸਭਾ ਮੈਂਬਰ ਅਪਰ ਹਾਊਸ ਜਿਹੜੇ ਕਿ ਨੋਮੀਨੇਟ ਹੁੰਦੇ ਨੇ ਉਹਨਾਂ ਦੀ ਟਰਮ 6 ਸਾਲ ਹੈ ਔਰ ਮੈਂਬਰ ਪਾਰਲੀਮੈਂਟ 5 ਸਾਲ ਹੈ। ਕੈਨੇਡਾ 'ਚ ਫੈਡਰਲ ਜਿਹੜੀ ਪਾਰਲੀਮੈਂਟ ਹੈ ਉਹਦੇ 4 ਸਾਲ ਦੀ ਟਰਮ ਹੈ। ਜਿਵੇਂ ਜਿਹੜੀਆਂ ਚੋਣਾਂ ਨੇ 2015 'ਚ ਹੋਈਆਂ, ਹੁਣ ਫਿਰ 2019 'ਚ ਹੋਣਗੀਆਂ। ਸੋ ਜ਼ਾਹਰ ਹੈ ਕਿ ਇਹਦੇ 'ਚ ਇੱਕ ਚਾਂਸ ਹੁੰਦਾ ਹੈ ਹਮੇਸ਼ਾ ਕਿ ਲੋਕਾਂ ਦੇ ਕੋਲ ਇਹ ਤਾਕਤ ਹੁੰਦੀ ਹੈ ਕਿ ਉਹ ਵੋਟ ਰਾਹੀਂ ਉਸ ਸਿਸਟਮ ਨੂੰ ਬਦਲ ਸਕਦੇ ਨੇ। ਕਾਨੂੰਨ ਬਣਾਉਣ ਦਾ ਹੱਕ ਵੀ ਨਾ ਇਲੈਕਟਡ ਨੁਮਾਇੰਦਿਆਂ ਨੂੰ ਹੁੰਦਾ ਹੈ। ਉਹਦੇ 'ਚ ਹਰ ਇੱਕ ਦਾ ਆਪੋ ਆਪਣਾ ਸਿਸਟਮ ਹੈ ਕਿ ਕਿੰਨੀ ਮੈਜੋਰਿਟੀ ਦੇ ਨਾਲ ਕੋਈ ਅਮੈਂਡਮੈਂਟ ਜਾਂ ਕੋਈ ਸੋਧ ਹੋ ਸਕਦੀ ਹੈ। ਦੂਸਰਾ ਸਿਸਟਮ ਐਗਜ਼ੈਕਟਿਵ, ਜਿਹਦੇ 'ਚ ਅਫਸਰਸ਼ਾਹੀ, ਬਿਊਰੋਕਰੇਸੀ, ਐਡਮਿਨਿਸਟ੍ਰੇਸ਼ਨ ਜਿਹੜਾ ਕਿ ਕਾਨੂੰਨ ਮੁਤਾਬਕ ਕੰਮ ਕਰਨਾ ਚਾਹੀਦਾ ਹੈ। ਵੈਦਰ ਐਡਮਿਨਿਸਟ੍ਰੇਸ਼ਨ ਕਾਨੂੰਨ ਮੁਤਾਬਕ ਹੈ ਕਿ ਨਹੀਂ, ਜਾਂ ਜਿਹੜੇ ਲੈਜਿਸਲੇਚਰ ਨੇ ਕਾਨੂੰਨ ਬਣਾਏ ਨੇ ਉਹ ਮੂਲ ਜਿਹੜੇ ਕਨਸਟੀਟਿਊਸ਼ਨ ਦੇ ਫੰਡਾਮੈਂਟਲ ਰਾਈਟਸ ਨੇ ਉਹਨਾਂ ਮੁਤਾਬਕ ਕੰਮ ਕਰ ਰਹੇ ਨੇ ਕਿ ਨਹੀਂ, ਉਸ ਦੇ ਉੱਤੇ ਜਿਹੜਾ ਚੈੱਕ ਹੈ ਉਹ ਜੁਡੀਸ਼ਰੀ ਦਾ ਹੁੰਦਾ ਹੈ। ਅਦਾਲਤਾਂ ਜਿਹੜੀਆਂ ਨੇ ਕਿਸੇ ਵੀ ਕਾਨੂੰਨ ਦੇ ਕਨਸਟੀਟਿਊਸ਼ਨਲ ਜਾਂ ਅਨਕਨਸਟੀਟਿਊਸ਼ਨਲ ਹੋਣ ਤੇ ਲੋਕਾਂ ਦੇ ਨਾਲ ਜਿਹੜਾ ਧੱਕਾ ਹੈ ਜਾਂ ਸਮੱਸਿਆ ਲੋਕਾਂ ਦੀ ਜਾਂ ਲੋਕਾਂ ਦੇ ਮਸਲੇ ਨੇ ਉਹਨੂੰ ਕਾਨੂੰਨ ਮੁਤਾਬਕ ਕਰਦੀ ਹੈ। ਪਰ ਜਿਹੜਾ 20ਵੀਂ ਸਦੀ ਦੇ ਵਿੱਚ ਇੱਕ ਪਾਵਰਫੁਲ ਐਲੀਮੈਂਟ ਇਹ ਸਾਰੇ ਦੇ ਉੱਤੇ ਜਿਹੜਾ ਇਹਨਾਂ ਤਿੰਨੋਂ ਹੀ ਬ੍ਰਾਂਚਿਸ ਦੇ ਉੱਤੇ ਅੱਖ ਰੱਖਦਾ ਹੈ, ਲੈਜਿਸਲੇਚਰ, ਐਗਜ਼ੈਕਟਿਵ ਔਰ ਜੁਡੀਸ਼ਰੀ, ਉਹ ਮੀਡੀਆ ਉਭਰਿਆ। ਔਰ ਇਸ ਲਈ ਮੀਡੀਆ ਨੂੰ 4th ਪਿਲਰ ਆਫ ਡੈਮੋਕ੍ਰੇਸੀ ਕਿਹਾ ਜਾਂਦਾ ਹੈ। ਔਰ ਜਿੱਥੇ ਆਪਣੇ ਵਿਚਾਰਾਂ ਦਾ ਆਜ਼ਾਦੀ ਨਾਲ ਪ੍ਰਗਟਾਵਾ ਕਰਨ ਦਾ ਹੱਕ ਹੋਏ ਕਾਨੂੰਨੀ ਤੌਰ ਤੇ ਵੀ, ਔਰ ਮੀਡੀਆ ਦੇ ਵੀ ਜੇ ਉਸ ਹੱਕ ਨੂੰ ਕੋਈ ਥ੍ਰੋਟਲ ਕਰਦਾ ਹੈ ਜਾਂ ਚੋਕ ਕਰਨ ਦੀ ਕੋਸ਼ਿਸ਼ ਕਰਦਾ ਹੈ ਫਿਰ ਮੀਡੀਆ ਉਹਦੀ ਆਵਾਜ਼ ਬਣਦਾ। ਪਰ ਜੇ ਮੀਡੀਆ ਹੀ ਚੋਕ ਕਰ ਦਿੱਤਾ ਜਾਏ, ਮੀਡੀਆ ਦੀ ਆਵਾਜ਼ ਉਹਨੂੰ ਬਾਏ ਆਊਟ ਕਰ ਲਿਆ ਜਾਏ ਜਾਂ ਉਹਨੂੰ ਸਾਇਲੈਂਟ ਕਰ ਦਿੱਤਾ ਜਾਏ ਅੱਡ-ਅੱਡ ਤਰੀਕਿਆਂ ਦੇ ਨਾਲ,
ਔਰ ਵੋਟਾਂ ਲੈਣ ਦੇ ਲਈ ਤੁਸੀਂ ਇੱਕ ਫੀਅਰ ਫੈਕਟਰ ਕ੍ਰੀਏਟ ਕਰਕੇ ਇੱਕ ਨਫ਼ਰਤ, ਇੱਕ ਹੇਟਰੇਡ, ਇੱਕ ਕਰਪਸ਼ਨ, ਪੈਸੇ ਦਾ ਇਸਤੇਮਾਲ ਤੁਸੀਂ ਆਪਣੀ ਤਾਕਤ ਬਣਾ ਲਓ, ਐਬਸੋਲੂਟ ਬਰੂਟਲ ਮੈਜੋਰਿਟੀ ਬਣਾ ਲਓ। ਔਰ ਫਿਰ ਕਿਉਂਕਿ ਬਹੁਤ ਸਾਰੀਆਂ ਅਦਾਲਤਾਂ ਦੇ ਜੱਜ ਜਾਂ ਦੂਜਿਆਂ ਦੇ ਨੋਮੀਨੇਸ਼ਨ ਦਾ ਸਿਸਟਮ ਜਾਂ ਸਿਲੈਕਸ਼ਨ ਦਾ ਸਿਸਟਮ ਉਹ ਹਕੂਮਤਾਂ ਕੋਲ ਹੈ, ਸਟੇਟਾਂ ਦੇ ਵਿੱਚ ਸਟੇਟਾਂ ਕੋਲ ਹੈ, ਔਰ ਵੱਡੇ ਲੈਵਲ ਤੇ ਸੁਪਰੀਮ ਕੋਰਟ 'ਚ ਅਪਰ ਪਾਵਰ ਕੋਲ ਹੈ। ਤੁਸੀਂ ਉਹਨਾਂ ਦੇ ਉੱਤੇ ਕੰਟਰੋਲ ਕਰਕੇ ਮਰਜ਼ੀ ਦੇ ਜੱਜ ਲਾ ਦਿਓ। ਔਰ ਪੁਲਿਸ ਔਰ ਐਡਮਿਨਿਸਟ੍ਰੇਸ਼ਨ, ਬਿਊਰੋਕਰੇਸੀ ਤਾਂ ਸਭ ਦੀ ਅੱਖ ਦੇਖਦੀ ਹੈ, ਔਰ ਬਿਊਰੋਕਰੇਸੀ ਦੇ ਥੱਲੇ ਫਿਰ ਜੋ ਪੁਲਿਸ ਜਾਂ ਦੂਜੇ ਉਹ ਡੰਡਾ ਚਲਾਏ ਕਿ ਵੀ ਤੁਹਾਨੂੰ ਚੁੱਪ ਕਰਾਣਾ, ਤੇ ਉਸ ਸਾਰੇ ਦੇ ਵਿੱਚ ਕਹਿਣ ਨੂੰ ਭਾਵੇਂ ਡੈਮੋਕ੍ਰੇਸੀ ਹੋਏਗੀ ਪਰ ਉਹ ਡਰ ਦਾ ਰਾਜ ਹੋਏਗਾ। ਕਿਉਂਕਿ ਇਹੀ ਤਰੀਕੇ ਨੇ ਜਿਨ੍ਹਾਂ ਦੇ ਨਾਲ ਜਿਹੜੇ ਮਿਲਟਰੀ ਡਿਕਟੇਟਰਸ਼ਿਪਸ ਨੇ, ਜਦੋਂ ਮਾਰਸ਼ਲ ਲਾਅ ਲਾਉਂਦੀਆਂ ਨੇ ਜਾਂ ਆਰਮੀ ਦਾ ਡਰ ਹੁੰਦਾ ਜਾਂ ਆਟੋਕ੍ਰੇਸੀਜ਼ ਹੁੰਦੀਆਂ ਜਾਂ ਕਮਿਊਨਿਜ਼ਮ। ਹੁਣ ਕਮਿਊਨਿਜ਼ਮ ਦੇ ਵਿੱਚ ਵੀ ਉਹਨਾਂ ਦਾ ਕੰਟਰੋਲਡ ਵੋਟਿੰਗ ਸਿਸਟਮ ਹੁੰਦਾ ਹੈ, ਪਰ ਕਮਿਊਨਿਜ਼ਮ 'ਚ ਵੀ ਪਾਵਰ ਇੱਕ ਥਾਂ ਤੇ ਹੁੰਦੀ ਹੈ ਔਰ ਉਸ ਦੇ ਖਿਲਾਫ ਬੋਲਣ ਵਾਲਾ ਜਿਹੜਾ ਹੈ ਉਹ ਦੇਸ਼ ਦਾ ਜਿਹੜਾ ਉਹ ਟ੍ਰੇਟਰ ਹੁੰਦਾ ਔਰ ਉਸ ਲਈ ਜਾਂ ਜੇਲ੍ਹਾਂ ਹੁੰਦੀਆਂ ਤੇ ਜਾਂ ਸਜ਼ਾਏ ਮੌਤ ਹੁੰਦੀ। ਹੁਣ ਅੱਜ ਭਾਰਤ ਦੇ ਵਿੱਚ 1 ਬਿਲੀਅਨ 300 ਮਿਲੀਅਨ ਲੋਕ ਵਸਦੇ ਨੇ ਔਰ ਅਕਸਰ ਉਹ ਉਹਨਾਂ ਦੇ ਹਾਕਮ, ਉਹਨਾਂ ਦੇ ਦੁਮ ਛੱਲੇ, ਮੀਡੀਆ, ਐਮਬੈਸੀਆਂ, ਕੌਂਸੂਲੇਟ, ਹਾਈ ਕਮਿਸ਼ਨ ਹਮੇਸ਼ਾ ਇਸ ਗੱਲ ਦਾ ਉਹ ਮੰਤਰ ਬਾਰ-ਬਾਰ ਦੁਹਰਾਉਂਦੇ ਨੇ ਕਿ ਇੰਡੀਆ ਦਾ ਲਾਰਜੈਸਟ ਡੈਮੋਕ੍ਰੇਸੀ ਔਨ ਦਿਸ ਪਲੈਨਟ, ਕਿ ਇਸ ਧਰਤੀ ਦੇ ਉੱਤੇ ਭਾਰਤ ਸਭ ਤੋਂ ਵੱਡਾ ਲੋਕਤੰਤਰ ਹੈ, ਜਮਹੂਰੀਅਤ ਹੈ ਗਿਣਤੀ ਦੇ ਲਿਹਾਜ਼। ਪਰ ਮਾਹੌਲ ਉੱਥੇ ਕੀ ਬਣਿਆ ਹੋਇਆ ਹੈ, ਉਹ ਇੱਕ ਕਿਵੇਂ ਡਰ ਦੇ ਮਾਹੌਲ ਦੇ ਵਿੱਚ ਬਾਕੀ 3 ਜਿਹੜੀਆਂ ਨੇ ਬ੍ਰਾਂਚਿਸ ਉਹ ਤਾਂ ਪਹਿਲਾਂ ਹੀ ਕਾਬੂ ਕਰ ਲਈਆਂ ਜਦੋਂ ਐਬਸੋਲੂਟ ਮੈਜੋਰਿਟੀ ਪਾਰਲੀਮੈਂਟ 'ਚ ਮਿਲੀ। ਹੌਲੀ ਜਿਹੜੀਆਂ ਅਸੈਂਬਲੀਆਂ ਵੀ ਕੈਪਚਰ ਕਰ ਲਈਆਂ, ਬਿਊਰੋਕਰੇਸੀ ਉਹਦੇ ਮੁਤਾਬਕ ਚੱਲਣ ਲੱਗ ਗਈ ਔਰ ਜੁਡੀਸ਼ਰੀ ਦੇ ਉੱਤੇ ਵੀ ਹੁਣ ਫਾਈਨਲੀ ਇਹਨਾਂ ਨੇ ਕਾਠੀ ਪਾ ਲਈ। ਔਰ ਮੇਨ ਸਟ੍ਰੀਮ ਮੀਡੀਆ ਔਰ ਹੁਣ ਜਿਹੜਾ ਈਵਨ ਪ੍ਰਿੰਟ ਮੀਡੀਆ ਵੀ ਜਿਹੜਾ ਉਸ ਦੇ ਵਿੱਚ ਵੀ ਉਹਨਾਂ ਨੇ ਐਡਾਂ ਉਡਾਂ ਬੰਦ ਕਰਨ ਦੀ ਲਾਈਨ ਸ਼ੁਰੂ ਕੀਤੀ ਹੋਈ ਹੈ। ਹੁਣ ਯਸ਼ਵੰਤ ਸਿਨਹਾ ਜਿਹਨੇ ਪਿਛਲੇ ਦਿਨਾਂ ਦੇ ਵਿੱਚ ਹੈਡ ਔਨ ਚੈਲੰਜ ਕੀਤਾ ਸੀ, ਖੁਦ ਉਹ ਬੀਜੇਪੀ ਦਾ ਲੀਡਰ ਹੀ ਨਹੀਂ ਰਿਹਾ, ਫਾਈਨੈਂਸ ਮਿਨਿਸਟਰ ਵੀ ਰਿਹਾ ਵਾਜਪਾਈ ਦੀ ਗਵਰਨਮੈਂਟ 'ਚ, ਫੋਰਨ ਮਿਨਿਸਟਰ ਵੀ ਰਿਹਾ, ਔਰ ਉਹਨੇ ਇਹ ਕਿਹਾ ਸੀ ਕਿ ਕਿਵੇਂ ਨੋਟਬੰਦੀ ਵੀ ਇੱਕ ਵੱਡੀ ਫੇਲਿਅਰ ਹੋਇਆ ਔਰ ਕਿਸ ਤਰੀਕੇ ਦੇ ਨਾਲ GST ਦੇ ਥੱਲੇ ਵੀ ਜਿਹੜੀ ਭਾਰਤ ਦੀ ਇਕਨੋਮੀ ਹੈ ਉਹ ਬਿਲਕੁਲ ਡਾਊਨ ਜਾ ਰਹੀ ਹੈ। ਔਰ ਉਹਨੇ ਬਿਲਕੁਲ ਮੋਦੀ ਤੇ ਘੱਟ ਔਰ ਅਰੁਣ ਜੇਤਲੀ ਦੇ ਉੱਤੇ ਜ਼ਿਆਦਾ ਜਿਹੜਾ ਉਹ ਤਨਕੀਦ ਕੀਤੀ ਸੀ ਕਿ ਵੀ ਕਿਵੇਂ ਜਿਹੜਾ ਇਕਨੋਮੀ ਦਾ ਬੇੜਾ ਗਰਕ ਕੀਤਾ ਜਾ ਰਿਹਾ ਹੈ, ਕਿਸਾਨਾਂ ਦਾ ਕੀ ਹਾਲ ਹੈ। ਔਰ ਦੂਸਰਾ ਹੁਣ ਜਦੋਂ ਕੋਈ ਵੀ ਬੰਦੇ ਦੀ ਜ਼ਮੀਰ ਭਾਵੇਂ ਉਹ ਬੀਜੇਪੀ 'ਚ ਹੈ, ਅਜੇ ਉਹਨੂੰ ਕੱਢਿਆ ਨਹੀਂ ਜਾਂ ਉਹਨੇ ਛੱਡਿਆ ਨਹੀਂ ਹੈ, ਲੇਕਿਨ ਉਹਦੀ ਉਹਨਾਂ ਨੂੰ ਬਹੁਤ ਤਕਲੀਫ ਹੋਈ ਕਿ ਵੀ ਇਹ, ਔਰ ਅਸੀਂ ਉਹਦੇ 'ਚ ਕਿਹਾ ਸੀ ਕਿ ਕਿਵੇਂ ਯਸ਼ਵੰਤ ਸਿਨਹਾ ਨੇ ਮੋਦੀ ਦਾ ਜਿਹੜਾ ਪੁਕਾਨਾ ਸੀ ਈਗੋ ਦਾ ਉਹਨੂੰ ਉਹਦੇ 'ਚ ਸੂਈ ਮਾਰੀ, ਪੰਚਰ ਕੀਤਾ। ਉਹਨਾਂ ਨੇ ਉਹਦਾ ਮਿਨਿਸਟਰ ਜਿਹੜਾ ਲੜਕਾ ਹੈ ਉਹਦਾ ਯਸ਼ਵੰਤ ਸਿਨਹਾ ਦਾ ਉਹਨੂੰ ਸਟੇਟ ਮਿਨਿਸਟਰ ਬਣਾਇਆ ਹੋਇਆ, ਹਾਲਾਂ ਪਹਿਲਾਂ ਉਹ ਜਿਹੜਾ ਫਾਈਨੈਂਸ ਡਿਪਾਰਟਮੈਂਟ ਸੀ ਉਹਨੂੰ ਕੱਢ ਕੇ ਦੂਜੇ ਪਾਸੇ ਭੇਜ ਦਿੱਤਾ, ਉਹਨੂੰ ਪਿਓ ਦੇ ਖਿਲਾਫ ਖੜਾ ਕਰ ਦਿੱਤਾ। ਹੁਣ ਤੁਸੀਂ ਜੇ ਮਹਾਭਾਰਤ ਦੇਖੋ ਤੇ ਫਿਰ ਤੁਹਾਨੂੰ ਇਹ ਸਾਰੇ ਜਿਹੜੇ ਹਿੰਦੂ ਟ੍ਰੇਟ ਨੇ, ਹਿੰਦੂਤਵੀ ਜਿਹੜੇ ਇਹਨੂੰ ਓਨ ਕਰ ਰਹੇ ਨੇ, ਉਹ ਤੁਹਾਨੂੰ ਸਾਰੇ ਸਮਝ ਆ ਜਾਂਦੇ ਨੇ। ਉਹਨਾਂ ਨੇ ਕਿਹਾ ਵੀ ਬਜਾਏ ਕਿ ਉਹਦੇ ਸਵਾਲ ਸਾਰੇ ਵੈਲਿਡ ਸੀ ਯਸ਼ਵੰਤ ਸਿਨਹਾ ਦੇ, ਲੇਕਿਨ ਉਹਨਾਂ ਨੇ ਕਿਹਾ ਵੀ ਇਹ ਪਿਓ ਦਾ ਮੂੰਹ ਜਿਹੜਾ ਪੁੱਤਰ ਤੋਂ ਹੀ ਬੰਦ ਕਰਵਾਓ, ਪੁੱਤਰ ਮਿਨਿਸਟਰ ਹੈ ਮੋਦੀ ਦੀ ਕੈਬਨਿਟ 'ਚ, ਔਰ ਉਹਨੇ ਆ ਕੇ ਜਿਹੜਾ ਉਹ ਆਪਣੇ ਪਿਓ ਨੂੰ ਗਲਤ ਕਹਿਣ ਦੀ ਕੋਸ਼ਿਸ਼ ਕੀਤੀ। ਔਰ ਹੁਣ ਹੁੰਦਾ ਬਹੁਤ ਵਾਰੀ ਇੱਜ਼ਤਦਾਰ ਪਿਓ ਜਿਹੜੇ ਨੇ ਕਈ ਵਾਰ ਸਮਝਦੇ ਨੇ ਵੀ ਹੁਣ ਕਾਹਨੂੰ ਇਹਨਾਂ ਨੇ ਬੜੀ ਗੰਦੀ ਖੇਡ ਖੇਡੀ ਹੈ, ਜਿਵੇਂ ਉਹ ਸਾਕ ਜਾਂ ਸਰੀਕੇ 'ਚ ਹੁੰਦੀ ਹੈ ਵੀ ਭਰਾ ਨੂੰ ਭਰਾ ਦੇ ਨਾਲ ਲੜਾ ਦਿਓ, ਪਿਓ ਦਾ ਪੁੱਤਰ ਨਾਲ ਕਰਾ। ਲੇਕਿਨ ਮੈਂ ਸਮਝਦਾ ਵੀ ਯਸ਼ਵੰਤ ਸਿਨਹਾ ਇਸ ਰਸਤੇ ਤੇ ਤੁਰਨ ਤੋਂ ਪਹਿਲਾਂ ਉਹਦੀ ਜ਼ਮੀਰ ਨੇ ਉਹਨੂੰ ਝੰਜੋੜਿਆ ਜਾਂ ਕਿਵੇਂ ਉਹ ਮਨ ਬਣਾ ਕੇ ਆਇਆ ਕਿ ਵੀ ਹੁਣ ਕੋਈ ਵੀ ਕਨਸੀਕੁਐਂਸ ਹੋਣ ਇਸ ਨੂੰ ਫੇਸ ਕਰਨਾ। ਔਰ ਅੱਜ ਜਦੋਂ ਅਸੀਂ ਇਹ ਡਰ ਵਾਲੀ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ, ਯਸ਼ਵੰਤ ਸਿਨਹਾ ਨੇ ਇੱਕ ਸਮਾਗਮ ਦੇ ਵਿੱਚ ਜਿਹਦੇ 'ਚ ਉਹਦੇ ਨਾਲ ਅਰਵਿੰਦ ਕੇਜਰੀਵਾਲ ਹੈ ਦਿੱਲੀ ਦਾ ਮੁੱਖ ਮੰਤਰੀ ਔਰ ਮਨੋਜ ਤਿਵਾੜੀ ਜਿਹੜਾ ਕਾਂਗਰਸ ਦਾ ਲੀਡਰ ਹੈ, ਮਨੋਜ ਤਿਵਾੜੀ ਨੇ ਕਿਤਾਬ ਲਿਖੀ ਹੈ, ਉਸ ਬੁੱਕ ਰਿਲੀਜ਼ ਦੇ ਮੌਕੇ ਦੇ ਉੱਤੇ ਜਿਹੜਾ ਯਸ਼ਵੰਤ ਸਿਨਹਾ ਨੇ ਫਿਰ ਜਿਹੜਾ ਇੱਕ ਵੱਡਾ ਸੱਚ ਬੋਲਿਆ। ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਦਾ ਸੋਲ ਆਫ ਔਰ ਇਹ ਖਬਰ ਦਾ ਹੈਡਲਾਈਨ ਹੀ ਹੈ ਕਿ ਡੈਮੋਕ੍ਰੇਸੀ ਡਰ ਕਾਂਟ ਗੋ ਟੂਗੈਦਰ ਸੇਜ਼ ਡਿਫਾਈਂਡ ਸਿਨਹਾ। ਉਹਨੇ ਕਿਹਾ ਜੀ ਲੋਕਤੰਤਰ, ਡੈਮੋਕ੍ਰੇਸੀ ਤੇ ਡਰ ਇਕੱਠੇ ਨਹੀਂ ਰਹਿ ਸਕਦੇ, ਜੇ ਡਰ ਹੈ ਤੇ ਉਹ ਡੈਮੋਕ੍ਰੇਸੀ ਨਹੀਂ ਹੈ।
ਤੇ ਜੇ ਡੈਮੋਕ੍ਰੇਸੀ ਹੋਏਗੀ ਤਾਂ ਉਹਦੇ 'ਚ ਕੋਈ ਡਰ ਨਾਂ ਦੀ ਚੀਜ਼ ਨਹੀਂ ਹੋਏਗੀ। The soul of democracy is consensus. It is simply not numbers. ਤੁਸੀਂ ਕਹੋ ਜੀ ਸਾਡੇ ਕੋਲ ਐਬਸੋਲੂਟ ਮੈਜੋਰਿਟੀ ਹੈ, ਇਸ ਲਈ ਅਸੀਂ ਡੈਮੋਕ੍ਰੈਟਿਕਲੀ ਅਸੀਂ ਹੁਣ ਰਾਜ ਕਰਨ ਦਾ ਸਾਨੂੰ ਹੱਕ ਮਿਲ ਗਿਆ। ਨਹੀਂ, ਜਿਹੜੀ ਰੂਹ ਹੈ ਲੋਕਤੰਤਰ ਦੀ ਉਹ ਕੰਸੈਂਸਸ ਹੈ, ਇੱਕ ਦੂਜੇ ਦੀ ਸੰਮਤੀ ਦੇ ਨਾਲ ਲੋਕਾਂ ਦੀ ਰੂਲ ਕਰਨਾ। ਇਹ ਕੋਈ ਗਿਣਤੀ ਦੀ ਨਹੀਂ। ਈਵਨ ਇਫ ਯੂ ਹੈਵ ਨੰਬਰਸ ਯੂ ਹੈਵ ਟੂ ਟਰਾਈ ਐਂਡ ਰੀਚ ਆਊਟ ਟੂ ਅਦਰ ਪੀਪਲ। ਜੇ ਤੁਹਾਡੇ ਕੋਲ ਹੋਏ ਵੀ ਗਿਣਤੀ ਜ਼ਿਆਦਾ ਫਿਰ ਵੀ ਤੁਸੀਂ ਦੂਸਰਿਆਂ ਤੱਕ ਪਹੁੰਚ ਕਰਦੇ ਹੋ ਐਂਡ ਟਰਾਈ ਐਂਡ ਟੇਕ them along। ਤੁਸੀਂ ਉਹਨਾਂ ਨੂੰ ਆਪਣੇ ਨਾਲ ਜਿਹੜਾ ਹੈ ਉਹ ਰੱਖਣ ਦੀ ਕੋਸ਼ਿਸ਼ ਕਰਦੇ ਹੋ। ਡੈਮੋਕ੍ਰੇਸੀ ਐਂਡ dirt do not go together, said former union minister senior BJP ਲੀਡਰ ਯਸ਼ਵੰਤ ਸਿਨਹਾ। ਫਿਰ ਉਹਨੇ ਇਹ ਕਿਹਾ ਕਿ ਬਈ ਇਹ ਜਿਹੜਾ ਪਹਿਲਾਂ ਇਹਨਾਂ ਨੇ ਇਕਨੋਮਿਕ ਮੈਸ ਕ੍ਰੀਏਟ ਕੀਤਾ ਔਰ ਹੁਣ ਜਿਹੜਾ ਇਸ ਕਿਸਮ ਦੇ ਡਰ ਦੇ ਮਾਹੌਲ ਦੇ ਵਿੱਚ ਜਿਹੜਾ ਉਹਨੇ ਕਿਹਾ ਕਿ ਵੀ ਉਹਨਾਂ ਨੇ ਕਿਵੇਂ ਮੇਰੇ ਮੁੰਡਿਆਂ ਨੂੰ ਮੇਰੇ ਖਿਲਾਫ ਖੜਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਫਿਰ ਕਹਿੰਦਾ ਵੀ ਉਹਨਾਂ ਨਾਲ ਤਸੱਲੀ ਨਹੀਂ ਹੋਈ ਕਿ ਦੈਟ ਜੈਂਟਲਮੈਨ ਸਪੋਕ ਫॉर ਐਨ ਆਵਰ ਐਂਡ 20 ਮਿੰਟਸ ਮੋਦੀ ਨੂੰ, ਕਿ ਵੀ ਫਿਰ ਮੋਦੀ ਆਪਣੇ ਡਿਫੈਂਸ ਦੇ ਵਿੱਚ ਆਇਆ। ਔਰ ਇਸੇ ਹੀ ਜਿਹੜੀ ਬੁੱਕ ਰਿਲੀਜ਼ ਫੰਕਸ਼ਨ ਸੀ ਉਹਦੇ ਚ ਕੇਜਰੀਵਾਲ ਨੇ ਕਿਹਾ देयर इज एन एटमॉस्फेयर ऑफ फियर दैट आई हैव नेवर सीन बिफोर अक्रॉस द कंट्री। ਕਿ ਇਸ ਵੇਲੇ ਇੱਕ ਡਰ ਦਾ ਮਾਹੌਲ ਹੈ ਜੋ ਜਿਹਾ ਪਹਿਲਾਂ ਕਦੇ ਦੇਸ਼ ਨਹੀਂ ਦੇਖਿਆ ਗਿਆ। ਵੀ ਡੂ ਨਾਟ ਨੋ ਹਾਊ ਮੈਨੀ ED and IT notices have been sent out. This is a raid ਰਾਜ like never before। ਕਿ ਉਹ ਇਨਕਮ ਟੈਕਸ ਦਾ ਹੋਏ ਜਾਂ ਜਿਹੜਾ ਦੂਸਰਾ ਇਹਨਾਂ ਦਾ ਐਨਫੋਰਸਮੈਂਟ ਡਾਇਰੈਕਟੋਰੇਟ ਤੇ ਕਹਿੰਦੇ ਕਿੰਨੇ ਨੋਟਿਸ ਗਏ ਨੇ। ਇਹ ਜਿਹੜਾ ਇਹ ਜਿਹਨੂੰ ਰੇਡ ਰਾਜ ਬਣ ਗਿਆ ਕਿ ਜਿਹਦੇ ਤੇ ਤੁਸੀਂ ਛਾਪੇ ਮਾਰ ਰਹੇ ਹੋ, ਰਾਜ ਹੀ ਛਾਪਾ ਰਾਜ ਹੈ। ਫਿਰ ਇਸੇ ਤਰ੍ਹਾਂ ਹੀ ਜਿਹੜਾ ਉਹਨਾਂ ਨੇ ਆਪਣੇ ਇਹਨੂੰ ਸਿਨਹਾ ਨੂੰ ਬੀਜੇਪੀ ਦੇ ਲੀਡਰਾਂ ਨੇ ਕਿਹਾ ਕਿ ਜੀ ਇਹ ਮਹਾਭਾਰਤ ਦਾ ਇੱਕ ਸ਼ਲਯ ਹੈ, ਉਹਦਾ ਇੱਕ ਕਰੈਕਟਰ ਹੈ ਜਿਹੜਾ ਟ੍ਰੇਟਰ ਹੈ। ਉਹਨਾਂ ਨੇ ਕਿਹਾ ਜੀ ਨਹੀਂ, ਮਹਾਭਾਰਤ ਦੇ ਵੱਡੇ ਕਰੈਕਟਰ ਜਿਹੜੇ ਨੇ ਉਹ ਦੁਰਯੋਧਨ ਤੇ ਦੁਸ਼ਾਸਨ ਨੇ। ਸੋ ਜ਼ਾਹਰ ਹੈ ਕਿ ਉਹ ਮੋਦੀ ਤੇ ਅਰੁਣ ਜੇਤਲੀ ਨੂੰ ਕਹਿ ਰਿਹਾ ਵੀ ਤੁਸੀਂ ਇਨਫੈਕਟ ਅਸਲੀ ਸ਼ੈਤਾਨ ਹੋ। ਇੱਕ ਦੁਰਯੋਧਨ ਹੈ ਜਿਹੜਾ ਰਾਜਾ ਹੈ, ਮੋਦੀ ਹੈ, ਔਰ ਦੁਸ਼ਾਸਨ ਜਿਹੜਾ ਹੈ ਉਹ ਅਰੁਣ ਜੇਤਲੀ ਹੈ ਜਿਹੜਾ ਕਿ ਸਾਰਿਆਂ ਨੂੰ ਉਹਨੇ ਕਿਹਾ ਜੀ ਆਹੀ ਪਾਰਟ ਹੈ। ਔਰ ਇਸ ਦੇ ਨਾਲ ਹੀ ਜਦੋਂ ਅਸੀਂ ਇਸ ਖਬਰ ਨੂੰ ਦੂਸਰੇ ਦੇ ਨਾਲ ਮਿਲਾ ਕੇ ਦੇਖਦੇ ਹਾਂ ਕਿ ਜਿੱਥੇ ਇੱਕ ਪਾਸੇ ਜਿਵੇਂ ਅਸੀਂ 3 ਪਿਲਰਸ ਦੀ ਗੱਲ ਕੀਤੀ, ਦੂਸਰਾ ਲੋਕਾਂ ਦੇ ਕੋਲ ਹੱਕ ਹੁੰਦਾ ਹੈ ਕਿਸੇ ਗੱਲ ਦਾ ਵਿਰੋਧ ਕਰਨ ਦਾ, ਪ੍ਰੋਟੈਸਟ ਕਰਨ ਦਾ। ਹੁਣ ਇੱਥੇ ਜਿੰਨੀ ਵਾਰੀ ਪ੍ਰਾਈਮ ਮਿਨਿਸਟਰ ਆਉਂਦੇ ਨੇ ਦੂਜੇ ਨੇ, ਅਸੀਂ ਵਾਈਟ ਹਾਊਸ ਦੇ ਸਾਹਮਣੇ ਕਰ ਰਹੇ ਹਾਂ, ਕੋਈ ਕੰਧ ਨਹੀਂ ਹੈ। ਕਿਤੇ ਵੀ ਜਿਹੜਾ ਅਮਰੀਕਾ ਦੇ ਵਿੱਚ ਔਰ ਕਿਸੇ ਵੀ ਡੈਮੋਕ੍ਰੇਸੀ ਦੇ ਵਿੱਚ, ਕੈਨੇਡਾ ਵਿੱਚ ਵੀ, ਇੰਗਲੈਂਡ 'ਚ ਵੀ ਤੁਹਾਡਾ ਜਿਹੜਾ ਉਹ ਪ੍ਰੋਟੈਸਟ ਕਰਨ ਦਾ ਹੱਕ ਕੋਈ ਨਹੀਂ ਖੋ ਸਕਦਾ। ਇਹ ਜ਼ਰੂਰ ਹੈ ਕਿ ਵਾਇਲੈਂਟ ਨਹੀਂ ਹੋਣਾ ਚਾਹੀਦਾ, ਪਰ ਉਹ ਤੁਹਾਨੂੰ ਬਿਲਕੁਲ ਨੇੜੇ ਤੱਕ ਲਿਜਾਣਗੇ। ਇੰਗਲੈਂਡ ਦੇ ਵਿੱਚ ਤਾਂ ਜਿੱਥੋਂ ਕਿ ਡੈਮੋਕ੍ਰੇਸੀ ਦਾ ਆਗਾਜ਼ ਹੋਇਆ, ਉਹਨਾਂ ਦਾ ਇੱਕ ਪਾਰਕ ਹੈ ਵੱਡਾ ਜਿਹਨੂੰ ਹਾਈਡ ਪਾਰਕ ਕਹਿੰਦੇ ਨੇ, ਔਰ ਹਾਈਡ ਪਾਰਕ ਦੇ ਵਿੱਚ ਇੱਕ ਚਬੂਤਰਾ ਬਣਿਆ ਹੋਇਆ ਔਰ ਉਹਦੇ ਬਾਰੇ ਹੈ ਕਿ ਵੀ ਉਸ ਦੇ ਉੱਤੇ ਕੋਈ ਵੀ ਖਲੋ ਕੇ ਜਿਹੜਾ ਹੈ ਉਹ ਕੋਈ ਵੀ ਗੱਲ ਕਹਿ ਸਕਦਾ ਔਰ ਉਹਦੇ ਤੇ ਉਹਦੇ ਕਹਿਣ ਦੇ ਉੱਤੇ ਕੋਈ ਮੁਕੱਦਮਾ ਦਾਇਰ ਨਹੀਂ ਹੋਏਗਾ ਫਰੀडम ਨਾਲ। ਸੋ ਉੱਥੇ ਜਿੰਨੀਆਂ ਵੀ ਲੋਕ ਅੱਡ ਦੁਨੀਆ ਦੇ ਪਾਰਕ ਦੇ ਵਿੱਚ ਆ ਕੇ ਉਹ ਬੈਠੇ ਹੁੰਦੇ ਨੇ ਤਾਂ ਕੋਈ ਵੀ ਖਲੋ ਕੇ ਕਿਸੇ ਦੇ ਅਗੇਂਸਟ ਕਹੇ, ਦੂਜਾ ਕਹੇ। ਔਰ ਉਹਦੇ ਬਾਰੇ ਮਸ਼ਹੂਰ ਹੈ ਕਿ ਇੱਕ ਬੜਾ ਕ੍ਰਾਂਤੀਕਾਰੀ ਕਿਸਮ ਦਾ ਬੰਦਾ ਜਿਹੜਾ ਆਪਣੇ ਦੇਸ਼ ਚੋਂ ਕੱਢਿਆ ਹੋਇਆ ਸੀ, ਉਹ ਜਦੋਂ ਜਵਾਨੀ ਦੇ ਵਿੱਚ ਉੱਥੇ ਆਇਆ ਔਰ ਉਹ ਰੋਜ਼ਾਨਾ ਇੱਕ ਖਾਸ ਟਾਈਮ ਦੇ ਉੱਤੇ 12-1 ਵਜੇ ਦੁਪਹਿਰ ਦੇ ਆ ਕੇ ਤੇ ਲੈਕਚਰ ਕਰਦਾ ਹੁੰਦਾ ਸੀ। ਅੱਧਾ 1 ਘੰਟਾ ਉਹਨੇ ਜਿਹੜੀ ਹਕੂਮਤ ਦੇ ਖਿਲਾਫ ਸੀ ਉਹਨੇ ਬੋਲਣਾ ਉਹਦੇ ਪੂਰਾ, ਔਰ ਉਹੀ ਲੈਕਚਰ ਉਹਦਾ ਹੋਣਾ ਰੋਜ਼। ਔਰ ਉਹ ਜਵਾਨੀ ਦਾ ਬੁੱਢਾ ਹੋ ਗਿਆ, ਔਰ ਲੋਕ ਵੀ ਉਹਨੂੰ ਸੁਣਨ ਆਉਂਦੇ ਸੀ, ਉਹਨੂੰ ਹੌਸਲਾ। ਫਿਰ ਉਹ ਬੁੱਢਾ ਹੋ ਗਿਆ, ਉੱਤੇ ਜਦੋਂ ਅਲਜ਼ਾਈਮਰ ਹੋ ਗਿਆ ਹੋਏਗਾ ਤੇ ਉਹ ਜਦੋਂ ਆਪਣਾ ਲੈਕਚਰ ਉਹੀ ਹੁੰਦਾ ਉਹ ਭੁੱਲਣ ਲੱਗਦਾ ਤੇ ਜਿਹੜੇ ਲੋਕ ਉਹਨੂੰ ਸੁਣਦੇ ਸੀ ਉਹ ਫਿਰ ਅੱਗੋਂ ਪੂਰਾ ਕਰ ਦਿੰਦੇ ਸੀ, ਅੱਗੋਂ ਦੱਸ। ਸੋ ਇਹ ਸਪਿਰਿਟ ਸੀ ਡੈਮੋਕ੍ਰੇਸੀ ਦੀ, ਜਿਹੜੀ ਕਿ ਤੁਸੀਂ ਭਾਵੇਂ ਬਾਹਰ ਤੁਹਾਡੀ ਪਾਰਲੀਮੈਂਟ ਤੱਕ ਤੁਸੀਂ ਪਹੁੰਚ ਸਕੇ ਕਿ ਨਹੀਂ ਜਾਂ ਕਿਤੇ ਨਹੀਂ ਹੈ, ਪਰ ਲੋਕਾਂ ਦਾ ਪਲੇਟਫਾਰਮ ਤੁਹਾਡੇ ਕੋਲ ਹੈ ਜਿਹਦੇ 'ਚ ਤੁਸੀਂ ਆਪਣੀ ਗੱਲ ਕਰ ਸਕਦੇ ਹੋ। ਦਿੱਲੀ 'ਚ ਹੁਣ ਤੱਕ ਜੰਤਰ ਮੰਤਰ ਰੋਡ ਜਿਹੜਾ ਹੈ ਉਹ ਇੱਕ ਐਸਾ ਮੁਕਾਮ ਹੈ ਜਿੱਥੇ ਕਿ ਕੋਈ ਵੀ ਜਿੰਨੇ ਪ੍ਰੋਟੈਸਟ ਹੁੰਦੇ ਨੇ ਉਹ ਕਿਸਾਨਾਂ ਦਾ ਹੋਏ, ਮੁਲਾਜ਼ਮਾਂ ਦਾ ਹੋਏ, ਹੁਣ ਸਾਬਕਾ ਫੌਜੀਆਂ ਦਾ ਸੀ, 1 ਰੈਂਕ 1 ਪੈਨਸ਼ਨ ਨਵੰਬਰ 84 ਨਾਲ ਸੰਬੰਧਿਤ ਹੋਏ, ਭਾਰਤ ਭਰ ਦੇ ਆਦੀਵਾਸੀਆਂ ਦਾ ਹੋਏ, ਦਲਿਤਾਂ ਦਾ ਹੋਏ। ਔਰ ਜਦੋਂ ਅਸੀਂ ਇਹ ਮੈਂਸ਼ਨ ਕੀਤਾ ਕਿ ਬਈ ਰਵੀਸ਼ ਕੁਮਾਰ ਨੇ ਗੁਰਦੁਆਰਾ ਬੰਗਲਾ ਸਾਹਿਬ ਤੇ ਸਟੋਰੀ ਕੀਤੀ ਗੁਰਦੁਆਰੋਂ ਮੇਂ ਲੋਕਤੰਤਰ, ਉਹਦਾ ਇੱਕ ਖਾਸ ਫੀਚਰ ਸੀ
ਕਿ ਜੰਤਰ ਮੰਤਰ ਦੇ ਉੱਤੇ ਜਿੰਨੇ ਪ੍ਰੋਟੈਸਟ ਹੁੰਦੇ ਰੋਜ਼ ਹੀ ਹੁੰਦੇ ਨੇ, ਔਰ ਇੱਕ ਥੋੜੀ ਹੁੰਦਾ ਕਈ ਯਾਰ ਵੀ ਉਹਨਾਂ ਸਾਰਿਆਂ ਦਾ ਲੰਗਰ ਗੁਰਦੁਆਰਾ ਬੰਗਲਾ ਸਾਹਿਬ ਚੋਂ ਆਉਂਦਾ, ਭਾਵੇਂ ਕਮਿਊਨਿਸਟ ਨੇ, ਕਾਂਗਰਸੀ ਨੇ, ਅਕਾਲੀ ਨੇ, ਕੋਈ ਪਾਰਟੀ ਨਹੀਂ ਹੈ, ਉਹ ਤੇ ਰਹਿੰਦੇ ਵੀ ਜਾ ਕੇ ਉੱਥੇ ਨੇ ਜਿਹੜੇ ਵਿਚਾਰੇ ਭਾਰਤ ਭਰ ਚੋਂ ਦੂਰ ਦੁਰਾਡਿਓਂ ਆਏ ਨੇ ਪ੍ਰੋਟੈਸਟ ਕਰਨ ਲਈ ਜੀ, ਉੱਥੇ ਹੀ ਗੁਰਦੁਆਰੇ ਆ ਕੇ ਠਹਿਰ ਕੇ ਨਹਾ ਧੋ ਕੇ ਸਵੇਰੇ ਜ਼ਿੰਦਾਬਾਦ ਮੁਰਦਾਬਾਦ ਕਰਦੇ ਨੇ। ਔਰ ਉਹ ਲਗਾਤਾਰ ਕਈ ਮਹੀਨੇ ਕਈ ਵਾਰ ਉੱਥੇ ਜਿਹੜੇ ਭੁੱਖ ਹੜਤਾਲ ਤੇ ਬੈਠੇ ਨੇ ਜਾਂ ਦੂਜੇ ਨੇ, ਜਦੋਂ ਈਵਨ ਉਹ ਬੀਬੀ ਜਿਹੜੀ ਮਨੀਪੁਰ ਵਾਲੀ ਸ਼ਰਮਿਲਾ ਸ਼ਾਇਦ ਆਇਓਮ ਸ਼ਰਮਿਲਾ, ਉਹਨੇ ਵੀ ਜਦੋਂ ਉੱਥੋਂ ਆ ਕੇ ਜੰਤਰ ਮੰਤਰ ਤੇ ਹੀ ਉਹ ਬੈਠੀ। ਹੁਣ ਜਦੋਂ ਅਸੀਂ ਚੋਕਿੰਗ ਆਫ ਡੈਮੋਕ੍ਰੇਸੀ ਕਹਿੰਦੇ ਆ ਜਾਂ ਆਵਾਜ਼ ਬੰਦ ਕੀਤੀ ਜਾ ਰਹੀ ਹੈ, ਹੁਣ ਅੱਜ ਇੱਕ ਖਬਰ ਹੈ ਨੋ ਪ੍ਰੋਟੈਸਟ ਐਟ ਜੰਤਰ ਮੰਤਰ ਫਰੋਮ ਨਾਓ, ਔਰ ਇਹ ਆਰਡਰ ਕੱਢਿਆ ਨੈਸ਼ਨਲ ਗ੍ਰੀਨ ਟ੍ਰਾਈਬਿਊਨਲ ਨੇ। ਹੁਣ ਸਾਰਾ ਦਿੱਲੀ ਤੁਹਾਡਾ ਪੋਲਿਊਸ਼ਨ ਨਾਲ, ਭਾਰਤ ਭਰ ਚ ਗੰਦਗੀ ਜੀ, ਔਰ ਪਿਛਲੇ ਦਿਨਾਂ 'ਚ ਇੱਕ ਪਲੇਅਰ ਨੇ ਆਗਰੇ ਬਾਰੇ, ਤਾਜ ਮਹਿਲ ਬਾਰੇ ਆਪਣਾ ਟਵੀਟ ਕੀਤਾ ਤੇ ਫਿਰ ਉਹਨੇ ਕਿਹਾ ਜੀ ਮੈਂ ਆਈ ਕਾਂਟ ਇਮੈਜਿਨ ਕਿ ਇੰਨਾ ਫਿਲਥੀ ਸਾਰਾ, ਜਦੋਂ ਤੱਕ ਮੈਂ ਗਿਆ ਕਿ ਜਿਹੜਾ ਕੋਈ ਘਰ ਵੀ ਹੈ ਕਿਸੇ ਦਾ ਦਰਵਾਜ਼ਾ ਨਹੀਂ, ਕਿਸੇ ਦੀ ਖਿੜਕੀ ਨਹੀਂ, ਗੰਦਗੀ ਦੇ ਢੇਰ ਲੱਗੇ ਹੋਏ ਨੇ ਸਾਰੇ ਪਾਸੇ। ਉੱਥੇ ਪਹੁੰਚਣ ਤੱਕ ਉਹਨੇ ਕਿਹਾ ਇਹ ਕਿਸ ਕਿਸਮ ਦਾ ਦੇਸ਼ ਹੈ ਜੀ, ਔਰ ਉਹਦੇ ਪਿੱਛੇ ਪੈ ਗਏ। ਫਿਰ ਹੁਣ ਗੱਲ ਇਹ ਹੈ ਕਿ ਵੀ ਜਿਹੜੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਇਹ ਨਜ਼ਰ ਨਹੀਂ ਆਇਆ ਕਿ ਵੀ ਸ਼੍ਰੀ ਰਵੀ ਸ਼ੰਕਰ ਤੋਂ ਲੈ ਕੇ ਇਹਨਾਂ ਦਾ ਸਾਰੇ ਜਿਹੜੇ ਨੇ ਉਹ ਕਿਸ ਲੈਵਲ ਦਾ ਗੰਦ ਇਹ ਪਾ ਰਹੇ ਨੇ। ਔਰ ਹਾਲ ਇਹ ਹੈ ਕਿ ਇੱਕ ਪਾਸੇ ਕੈਂਪੇਨ ਕੀਤਾ ਹੋਇਆ ਸ਼ੁਰੂ ਕਿ ਜੀ ਭਾਰਤ ਨੂੰ ਸਾਫ਼ ਰੱਖਣਾ, ਔਰ ਅੱਜ ਹੀ ਇੱਕ ਇਹਦੇ ਤੇ ਪੂਰਾ ਆਰਟੀਕਲ ਸੀ ਕਿ ਹੁਣ ਇਹ ਜਾਂਦੇ ਨੇ, ਕੋਈ ਵੈਸ਼ਨੋ ਦੇਵੀ ਨੂੰ ਗਿਆ, ਕੋਈ ਅਮਰਨਾਥ ਨੂੰ ਗਿਆ, ਕੋਈ ਹਿਮਾਲਿਆ ਨੂੰ ਗਿਆ। ਹੁਣ ਇਹਨਾਂ ਨੇ ਫੌਜ ਨੂੰ ਆਰਡਰ ਕੱਢਿਆ ਕਿ ਵੀ ਇਹ ਜਿਹੜੇ ਸਿਵਿਲੀਅਨ ਸਾਰੇ ਇਹਨਾਂ ਦੇ ਧਾਰਮਿਕ ਯਾਤਰੂ ਜਿਨ੍ਹਾਂ ਦਾ ਕੰਮ ਹੀ ਗੰਦ ਪਾਉਣਾ ਹੁੰਦਾ ਤੇ ਉਹਨੂੰ ਫੌਜ ਸਫਾਈ ਕਰੇਗੀ। ਔਰ ਉਹ ਕਿਸੇ ਬ੍ਰਿਗੇਡੀਅਰ ਦਾ ਲਿਖਿਆ ਆਰਟੀਕਲ ਸੀ, ਉਹਨੇ ਕਿਹਾ ਉਹ ਗੋਲੀ ਦੇ ਸਾਹਮਣੇ ਖਲੋਣ ਵਾਲੇ ਨੇ ਫੌਜੀ, ਤੁਸੀਂ ਉਹਨਾਂ ਦੀ ਡਿਗਨਿਟੀ ਖਤਮ ਕਰ ਰਹੇ ਹੋ ਕਿ ਵੀ ਉਹ ਝਾੜੂ ਫੇਰਨਗੇ ਸੜਕਾਂ ਤੇ ਵੀ ਇਹ ਸਿਵਲ ਐਡਮਿਨਿਸਟ੍ਰੇਸ਼ਨ ਦਾ ਕੰਮ ਹੈ। ਔਰ ਦੂਸਰਾ ਹੁਣ ਇੱਕ ਪਾਸੇ ਤਾਂ ਗੰਦ ਦਾ ਇਹ ਹਾਲ ਹੈ। ਹੁਣ ਇਹ ਖਬਰ ਹੈ the National Green Tribunal today banned all protests and dharnas around the historic Jantar Mantar area here, which has been a hot spot of many agitations over the past decades, saying such activities violate environmental laws. ਹੁਣ ਪ੍ਰੋਟੈਸਟ ਤੇ ਧਰਨਿਆਂ ਨੂੰ ਚੋਕ ਕਰਨ ਲਈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕੱਢ ਲਿਆ। ਉਹਨੇ ਕਿਹਾ ਜੀ ਇਹ ਬਹੁਤ এনवायरमेंट ਪੋਲਿਊਟ ਕਰ ਦਿੰਦਾ। ਜਦੋਂ ਨਾਰੇ ਲੱਗਦੇ ਨੇ, ਨਾਰਿਆਂ ਦੇ ਨਾਲ एनवायरमेंट ਦੇ ਵਿੱਚ ਜਿਹੜਾ ਉਹ ਨੋਇਜ਼ ਪੋਲਿਊਸ਼ਨ ਆਉਂਦਾ। The green panel said the state has totally failed to protect the right of enjoying pollution-free environment of the citizens living in the Jantar Mantar Road area close to Connaught Place in the heart of the। ਉਹਨੇ ਕਿਹਾ ਜੀ ਇਹ ਸਟੇਟ ਫੇਲ ਹੋਈ। ਹੁਣ ਇਹ ਇਹਨਾਂ ਨੂੰ ਚੁੱਭਦੇ ਸੀ ਕਿਉਂਕਿ ਜੰਤਰ ਮੰਤਰ ਤੇ ਚੱਲ ਹੀ ਰਿਹਾ ਕੁਛ ਨਾ ਕੁਛ, ਔਰ ਨੇੜੇ ਵੀ ਹੈ, ਥੋੜੇ ਬਹੁਤ ਲੋਕਾਂ ਤੱਕ ਵੀ ਪਹੁੰਚਦਾ। ਹੁਣ ਤੁਸੀਂ ਉਹਨਾਂ ਨੂੰ ਧੱਕ ਦਿਓ ਕਿਸੇ ਰਾਮਲੀਲਾ ਗਰਾਊਂਡ ਕਿਤੇ ਦੂਰ, ਉੱਥੇ ਇਕੱਲੇ ਬੈਠੇ, ਉਹ ਜੰਗਲ ਮੇਂ ਮੋਰ ਨਾਚਾ ਕਿਸ ਨੇ ਦੇਖਾ, ਤੁਸੀਂ ਕਰੀ। ਹੁਣ ਇੱਥੇ ਫੋਕਸ ਹੁੰਦਾ ਸੀ ਮੀਡੀਆ ਦਾ ਵੀ, ਕਨਾਟ ਪਲੇਸ ਦੀ ਬੈਕ ਸਾਈਡ ਹੈ, ਮੀਡੀਆ ਵੀ, ਇੰਟਰਨੈਸ਼ਨਲ ਮੀਡੀਆ ਵੀ ਉਹਦੀ ਕਵਰੇਜ ਕਰਦਾ ਸੀ, ਨੈਸ਼ਨਲ ਮੀਡੀਆ ਵੀ, ਟੀਵੀ ਚੈਨਲ ਵੀ ਤੁਰੇ ਹੁੰਦੇ ਸੀ ਜਿਹੜੇ ਇਸ਼ੂ ਨੂੰ ਉਹਨਾਂ ਨੇ ਹਾਈਲਾਈਟ ਕਰਨਾ, ਕਿਉਂਕਿ ਸਾਰੇ ਪ੍ਰੋਟੈਸਟ ਜੰਤਰ ਮੰਤਰ ਤੇ ਫੋਕਸ ਸੀ। ਸੋ ਹੁਣ ਉਸ ਗ੍ਰੀਨ ਟ੍ਰਿਬਿਊਨਲ ਦੇ ਰਾਹੀਂ ਉਹਨਾਂ ਨੇ ਕਿਹਾ ਜੀ ਲੋਕਾਂ ਦੀ ਜਿਹੜੀ ਨੀਂਦ ਹਰਾਮ ਹੁੰਦੀ ਹੈ ਔਰ ਉਹਨਾਂ ਨੂੰ ਵੀ ਜਿਹੜਾ ਹੱਕ ਹੈ ਕਿ ਉਹ ਪੋਲਿਊਸ਼ਨ ਫ੍ਰੀ এনवायरमेंट ਦੇ ਵਿੱਚ ਰਹਿਣ, ਇਸ ਲਈ ਇਹ ਹੁਣ ਇਹ ਫਰਦਰ ਚੋਕਿੰਗ। ਔਰ ਜੇ ਅਸੀਂ ਮੀਡੀਆ ਦੇ ਹਵਾਲੇ ਨਾਲ ਗੱਲ ਕਰੀਏ ਤੇ ਫਿਰ ਜ਼ਾਹਰ ਹੈ ਕਿ ਇੱਕ ਆਰਟੀਕਲ ਜਿਹੜਾ ਕਿ ਸਵਾਤੀ ਚਤੁਰਵੇਦੀ ਨੇ ਪਿਛਲੇ ਦਿਨਾਂ 'ਚ ਲਿਖਿਆ ਸੀ, ਉਹਦੇ 'ਚ ਇਹਨਾਂ ਨੇ ਕਿਹਾ ਸੀ ਇਟਸ ਟਾਈਮ ਜਰਨਲਿਸਟ ਸਟਾਪਡ ਸਪੀਕਿੰਗ ਇਨ देयर ਸਾਹਿਬਸ ਵੌਇਸ। ਉਹਨੇ ਕਿਹਾ ਜੀ ਮੇਨ ਸਟ੍ਰੀਮ ਮੀਡੀਆ ਤੇ ਇਹਨਾਂ ਨੇ ਵੈਸੇ ਹੀ ਖਰੀਦਿਆ ਹੋਇਆ। ਉਹਨੇ ਕਿਹਾ 3 ਸਾਲ ਹੋ ਗਏ ਮੋਦੀ ਨੂੰ ਪ੍ਰਾਈਮ ਮਿਨਿਸਟਰ ਬਣਿਆ, ਅੱਜ ਤੱਕ ਇੱਕ ਵੀ ਪ੍ਰੈਸ ਕਾਨਫਰੰਸ ਮੋਦੀ ਨੇ ਨਹੀਂ ਕੀਤੀ ਜੀ। ਹੁਣ ਜਦੋਂ ਅਸੀਂ 4th ਪਿਲਰ ਦੀ ਗੱਲ ਕਰਦੇ ਹਾਂ, ਸੋ ਜ਼ਾਹਰ ਹੈ ਕਿ ਵੀ ਮੀਡੀਆ ਦੇ ਨਾਲ ਜਦੋਂ ਤੁਸੀਂ ਇੰਟਰੈਕਟ ਕਰਦੇ ਹੋ, ਇੱਥੇ ਭਾਵੇਂ ਡੋਨਲਡ ਟਰੰਪ ਵਰਗਾ ਬੰਦਾ ਵੀ ਉਹ ਨਹੀਂ ਪਸੰਦ ਕਰਦਾ ਵੀ ਉਹਦਾ ਕ੍ਰਿਟਿਸਿਜ਼ਮ ਹੋਏ, ਪਰ ਮੀਡੀਆ ਨੇ ਕਿਵੇਂ, ਉਹ ਵਾਸ਼ਿੰਗਟਨ ਪੋਸਟ ਹੋਏ, ਨਿਊਯਾਰਕ ਟਾਈਮ ਹੋਏ, CNN ਹੋਏ, ਉਹਨਾਂ ਨੇ ਆਪਣਾ ਸਟਾਂਸ ਨਹੀਂ ਛੱਡਿਆ ਜੀ। ਔਰ ਪ੍ਰੈਸ ਕਾਨਫਰੰਸਿਸ ਦੇ ਵਿੱਚ ਉਹਨਾਂ ਨੂੰ ਫੇਸ ਕਰਨਾ ਪੈਂਦਾ ਹੈ ਜਿਹੜਾ ਹੌਸਟਾਈਲ ਸਵਾਲਾਂ ਨੂੰ ਵੀ। ਲੇਕਿਨ ਮੋਦੀ ਨੇ ਅੱਜ ਤੱਕ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ, ਉਹਨਾਂ ਨੇ ਮੇਨ ਸਟ੍ਰੀਮ ਮੀਡੀਆ ਕਾਬੂ ਕੀਤਾ। ਔਰ ਦੂਸਰਾ ਪਾਰਟ, ਜਦੋਂ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਟੂਰ ਤੇ ਜਾਂਦੇ ਨੇ ਤੇ ਔਨ ਬੋਰਡ ਵੀ ਉਹ ਪ੍ਰੈਸ ਕਾਨਫਰੰਸ ਕਰਦੇ ਨੇ, ਉਹਨਾਂ ਦੇ ਨਾਲ ਮੀਡੀਆ ਹੁੰਦਾ ਹੈ। ਔਰ ਉਹ ਸ਼ੁਰੂਆਤ ਕਰਨ ਤੋਂ ਪਹਿਲੇ, ਕਿਉਂਕਿ ਉਹ ਆਪਣੇ ਦੇਸ਼ ਦੇ ਲੋਕਾਂ ਲਈ ਹੁੰਦਾ ਹੈ,
ਉਹ ਸਾਰੇ ਮੀਡੀਆ ਨੇ ਖਬਰ ਦੇਣੀ ਹੁੰਦੀ ਹੈ ਕਿ ਜੀ ਇਸ ਟੂਰ ਦਾ ਮਕਸਦ ਕੀ ਹੈ, ਤਾਂ ਫਿਰ ਉਹ ਜਦੋਂ ਵਾਪਸ ਮੁੜਦੇ ਨੇ ਜਹਾਜ਼ ਦੇ ਵਿੱਚ, ਔਰ ਉਹਨਾਂ ਦਾ ਖਰਚਾ ਕੋਈ ਇੰਡੀਅਨ ਗਵਰਨਮੈਂਟ ਨਹੀਂ ਦੇ ਰਹੀ ਹੁੰਦੀ, ਉਹਨਾਂ ਦੀਆਂ ਜਿਹੜੀਆਂ ਵੀ ਨਿਊਜ਼ ਉਹਨਾਂ ਦੇ ਹਾਊਸਿਸ ਨੇ ਉਹ ਦੇ ਰਹੇ ਹੁੰਦੇ ਨੇ, ਉਹ ਫਿਰ ਵਾਪਸੀ ਤੇ ਫਿਰ ਪ੍ਰੈਸ ਕਾਨਫਰੰਸ। ਮਨਮੋਹਨ ਸਿੰਘ 10 ਸਾਲ ਪ੍ਰਾਈਮ ਮਿਨਿਸਟਰ ਰਿਹਾ, ਇਹ ਪ੍ਰੈਕਟਿਸ ਰਹੀ ਹੈ। ਅਟਲ ਬਿਹਾਰੀ ਵਾਜਪਾਈ ਰਿਹਾ, ਇਹ ਪ੍ਰੈਕਟਿਸ ਰਹੀ ਹੈ। ਪਰ ਮੋਦੀ ਨੇ ਨਾ ਕਦੇ ਵੈਸੇ ਪ੍ਰੈਸ ਕਾਨਫਰੰਸ ਕੀਤੀ, ਨਾ ਹੀ ਉਹਨੇ ਕਦੇ ਜਹਾਜ਼ ਦੇ ਵਿੱਚ ਜਦੋਂ ਕਿ ਉਹ ਟਰੈਵਲ ਕਰ ਰਿਹਾ, ਔਰ ਉਹ ਇਦਾਂ ਦਾ ਪ੍ਰਾਈਮ ਮਿਨਿਸਟਰ ਜਿਹੜਾ ਬੈਠਾ ਹੀ ਨਹੀਂ ਹੈ ਟਿਕ ਕੇ ਉੱਥੇ ਜੀ, ਲੇਕਿਨ ਉਹਨੇ ਬਾਹਰ ਵੀ ਕੋਈ ਨਹੀਂ ਕੀਤਾ। ਔਰ ਉਹਦੇ ਚ ਉਹਨਾਂ ਨੇ ਇਹ ਕਿਹਾ ਕਿ ਵਾਈਲ ਨਰਿੰਦਰ ਮੋਦੀ ਹੈਜ਼ ਫਰੋਜ਼ਨ ਆਊਟ ਇੰਡੀਪੈਂਡੈਂਟ ਮੀਡੀਆ and not held a single press conference during his time as Prime Minister, journalists seem to be on his side, have been adequately rewarded। उन्होंने कहा जी उन्हें कोई प्रेस कॉन्फ्रेंस नहीं की और उन्हें फ्रीज कर दिता है, पर ਜਿਹੜੇ ਜਰਨਲਿਸਟਾਂ ਨੇ ਮੋਦੀ ਫਰੈਂਡਲੀ ਜਿਹੜੇ ਜਰਨਲਿਸਟ ਨੇ ਉਹ ਜਿਹੜਾ ਉਹਨੂੰ ਉਹਨਾਂ ਨੇ ਪੂਰੀ ਤਰ੍ਹਾਂ ਨਵਾਜਿਆ। ਪਰ ਉਹਨਾਂ ਨੇ ਕਿਹਾ ਕਿ ਵੀ ਹੁਣ ਅਸੀਂ ਉਸ ਭਾਰਤ 'ਚ ਰਹਿ ਰਹੇ ਹਾਂ ਜਿੱਥੇ ਕਿ ਅਲਟੂਗੈਦਰ ਇੱਕ ਮੋਦੀ ਵਰਗਾ ਬੰਦਾ ਜਿਹਨੂੰ ਕਿ ਗ੍ਰੇਟ ਕਮਿਊਨੀਕੇਟਰ ਦੇ ਤੌਰ ਤੇ ਮੀਡੀਆ ਨੇ ਪ੍ਰੋਜੈਕਟ ਕੀਤਾ, ਲੇਕਿਨ ਉਹ ਕੋਈ ਵੀ ਜਿਹੜਾ ਪ੍ਰੈਸ ਕਾਨਫਰੰਸ ਨਾ ਕਰਨਾ, ਔਰ ਜਿਹੜੇ ਮੋਦੀ ਭਗਤ ਨੇ ਉਹ ਸੈਕੂਲਰ ਲੋਕਾਂ ਨੂੰ ਸਿਕੂਲਰ ਕਹਿੰਦੇ ਨੇ, ਸਿੱਖ ਕੇ ਬਿਮਾਰ ਕਿਸਮ ਦੇ ਲੋਕ ਨੇ। ਔਰ ਬਾਕੀ ਸ਼ਬਦ ਵੀ ਜਿਹੜਾ ਹੈ ਉਹ ਮੈਂ ਕਹਿ ਨਹੀਂ ਸਕਦਾ ਜਿਹੜਾ ਉਹ ਮੀਡੀਆ ਲਈ ਇਸਤੇਮਾਲ ਕਰਦੇ ਨੇ। ਔਰ ਉਹਨਾਂ ਨੇ ਕਿਹਾ ਕਿ ਵੀ Modi is the only leader in the democratic world who has entirely done away with the practice of being asked questions in an official setting। ਇਹ ਚੰਗੀ ਡੈਮੋਕ੍ਰੇਸੀ ਹੈ ਕਿ ਪ੍ਰਾਈਮ ਮਿਨਿਸਟਰ ਜਿਹੜਾ ਹੈ ਉਹ ਕੋਈ ਸਵਾਲਾਂ ਦਾ ਜਵਾਬ ਹੀ ਨਹੀਂ ਦਿੰਦਾ ਹੈ। He has not appointed a press advisor in the prime minister office। ਕੋਈ press advisor ਵੀ ਨਹੀਂ ਹੈ ਪ੍ਰਾਈਮ, though having one is a fairly standard practice and was followed by even his BJP predecessor ਅਟਲ ਬਿਹਾਰੀ ਵਾਜਪਾਈ, ਕਿ ਉਹਨੇ ਵੀ ਫੋਲੋ ਕੀਤਾ ਸੀ ਜੀ। ਔਰ ਹੁਣ ਇਸ ਸਾਰੇ ਦੇ ਨਾਲ ਮੋਦੀ ਡਿਡ ਅਵੇ ਵਿਦ ਦਾ ਪ੍ਰੈਕਟਿਸ ਆਫ ਅਕੋਮੋਡੇਟਿੰਗ ਜਰਨਲਿਸਟ ਔਨ ਪ੍ਰਾਈਮ ਮਿਨਿਸਟਰ ਫਲਾਈਟਸ ਅਬਰੋਡ, ਮੈਂ ਆਲਰੇਡੀ ਜ਼ਿਕਰ ਕੀਤਾ। ਔਰ ਫਿਰ ਉਹਨੇ ਇਹ ਕਿਹਾ ਕਿ ਮੋਦੀਜ਼ ਐਲਰਜੀ ਟੂ ਅ ਫ੍ਰੀ ਪ੍ਰੈਸ ਇਜ਼ ਵੈਲ ਨੋਨ ਐਂਡ ਡੇਟਸ ਬੈਕ ਟੂ ਦਾ ਟਾਈਮ ਆਫ ਗੁਜਰਾਤ ਰਾਇਟਸ ਇਨ 2002। ਕਿ ਮੋਦੀ ਕਿਉਂ ਐਲਰਜਿਕ ਹੈ ਜਾਂ ਕਿਉਂ ਘਬਰਾਉਂਦਾ ਹੈ ਮੀਡੀਆ ਤੋਂ, 2002 ਜਿਹੜਾ ਉਹਨੇ ਨਸਲਕੁਸ਼ੀ ਗੁਜਰਾਤ ਕੀਤੀ ਸੀ ਉਦੋਂ ਮੀਡੀਆ ਨੇ ਉਹਨੂੰ ਐਕਸਪੋਜ਼ ਕੀਤਾ ਸੀ। He has tried to bypass traditional ways of communication by speaking through social media। ਕਿ ਉਹ ਖੁਦ ਟਵਿੱਟਰ ਦੇ ਉੱਤੇ ਬੈਠਾ ਹੁੰਦਾ ਔਰ ਉਹਨੇ ਜਿਹੜਾ ਟ੍ਰੈਡੀਸ਼ਨਲ ਮੀਡੀਆ ਉਹਨੂੰ ਬਾਈਪਾਸ ਕੀਤਾ। But what worked for the Chief Minister of Gujarat is not necessarily applicable to the Indian Prime Minister. Activists repeatedly complain of the Right to Information Act being diluted and petitions filed under it facing a stone wall. Modi's allergy to the media has trickled down to his cabinet, which is scared to speak out of turn or at all। ਉਹਨੇ ਕਿਹਾ ਜੀ ਕੱਲਾ ਇਹ ਨਹੀਂ ਹੈ ਵੀ ਉਹਨੇ ਮੀਡੀਆ ਨੂੰ ਥ੍ਰੋਟਲ ਕੀਤਾ, ਜਿਹੜਾ ਲਾ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਥੱਲੇ ਸੀ ਉਹਨੂੰ ਵੀ ਡਿਲੂਟ ਕਰ ਦਿੱਤਾ ਗਿਆ। ਜਦੋਂ ਉਹਦੇ ਥੱਲੇ ਜਾਣਕਾਰੀ ਮੰਗੀ ਜਾਂਦੀ ਹੈ ਤਾਂ ਸਟੋਨ ਵਾਲ ਹੁੰਦਾ ਹੈ ਕਿ ਉਹਨੂੰ ਬਲੌਕ ਕਰ ਦਿੱਤਾ ਜਾਂਦਾ ਹੈ। ਔਰ ਮੋਦੀ ਦਾ ਇੰਨਾ ਫੀਅਰ ਹੈ ਕਿ ਕੋਈ ਜਿਹੜਾ ਮਿਨਿਸਟਰ ਵੀ ਹੈ ਉਹਦੇ ਸਾਹਮਣੇ ਕੋਈ ਆਊਟ ਆਫ ਟਰਨ ਜਿਹੜਾ ਉਹ ਬੋਲਣ ਦੀ ਹਿੰਮਤ ਨਹੀਂ ਕਰਦਾ। An RTI petition last November revealed that the central government spent over ₹1,000 crore on advertisements featuring Modi। ਹੁਣ ਡਾਇਰੈਕਟ ਮੀਡੀਆ ਨਾਲ ਬੋਲਦਾ ਨਹੀਂ, ਜਿਹੜੀਆਂ ਉਹਨਾਂ ਨੇ ਆਪਣੀਆਂ ਐਡਾਂ ਦਿੱਤੀਆਂ ਨੇ ਸਰਕਾਰ ਦੀਆਂ 1000 ਕਰੋੜ ਦੀਆਂ ਮੋਦੀ ਪ੍ਰਮੋਸ਼ਨ ਦੀਆਂ। This information was provided by the Information and Broadcasting Ministry and it didn't include expenditure on platforms like hoardings, posters, booklets and print advertisements। With 18 months of tenure left and spate of state elections coming up, expect the spend on brand Modi to triple। ਉਹਨੇ ਕਿਹਾ ਜੀ ਇਹ 1000 ਕਰੋੜ 'ਚ ਇਹ ਬਾਕੀ ਚੀਜ਼ਾਂ ਸ਼ਾਮਲ ਨਹੀਂ ਨੇ, ਔਰ ਹੁਣ 18 ਮਹੀਨੇ ਰਹਿ ਗਏ ਨੇ ਇਹਦੇ ਸਰਕਾਰ ਨੂੰ, ਔਰ ਬਾਕੀ ਸੂਬਿਆਂ 'ਚ ਵੀ ਇਲੈਕਸ਼ਨਾਂ ਨੇ, ਵੀ ਇਹ ਜਿੰਨਾ ਖਰਚਾ ਹੈ 1000 ਕਰੋੜ ਦਾ ਇਹਨੂੰ ਤੁਸੀਂ 3 ਗੁਣਾ ਕਰ ਲਓ। ਔਰ ਫਿਰ ਉਹਨਾਂ ਨੇ ਕਿਹਾ ਵਾਈਲ ਦਾ ਮੀਡੀਆ ਪਰਸੀਵਸ ਐਜ਼ ਐਡਵਰਸੀਅਲ, ਜਿਹੜਾ ਵਿਰੋਧੀ ਹੈ is frozen out, ਉਹਨੂੰ ਤਾਂ ਫ੍ਰੀਜ਼ ਕਰਤਾ ਹੈ। ਚੀਅਰ ਲੀਡਰਸ ਆਰ ਸਵਾਮਪਡ ਵਿਦ ਗੁੱਡੀਜ਼, ਜਿਹੜੇ ਮੋਦੀ ਦੀ ਜੈ ਜੈ ਕਰਨ ਵਾਲੇ ਨੇ ਉਹਨਾਂ ਨੂੰ ਗੁੱਡੀਜ਼ ਦਾ ਗਿਫਟਸ ਦਾ ਭੰਡਾਰ ਹੈ। ਮੋਦੀ ਗੇਵ ਐਨ ਇੰਟਰਵਿਊ ਟੂ ਦਾ ਰਿਲਾਇੰਸ ਇੰਡਸਟਰੀਜ਼ ਓਨ ਚੈਨਲ CNN New 18 ਲਾਸਟ ਈਅਰ ਵੇਅਰ ਹੀ ਬੈਟਡ ਫ੍ਰੈਂਡਲੀ ਕੁਐਸਚਨਸ ਐਂਡ ਹੈਲਡ ਫੋਰਥ ਐਕਸਪੈਂਸਿਵ। ਉਹਨੇ ਕਿਹਾ ਜੀ ਆ ਉਹਨਾਂ ਦਾ ਚੈਨਲ ਹੈ ਰਿਲਾਇੰਸ ਵਾਲਿਆਂ ਦੇ ਜਿਹੜੇ ਯਾਰ ਨੇ ਮੋਦੀ ਦੇ। ਔਰ ਇੱਕ ਸਟੋਰੀ ਹੋਰ ਸੀ ਕਿ
4 ਗੁਣਾ ਜ਼ਿਆਦਾ ਐਸੈਟ ਵੱਧ ਗਏ ਨੇ ਸਾਰੇ ਹੀ ਅਮੀਰਾਂ ਦੇ, ਇਨਕਲੂਡਿੰਗ ਅੰਬਾਨੀ ਜਿਹੜੇ ਸਾਰੇ ਰਿਲਾਇੰਸ ਨਾਲ ਦੂਜੇ ਜੁੜੇ ਹੋਏ ਨੇ, ਉਹਨਾਂ ਨੂੰ ਬਿਜ਼ਨਸ ਵੱਲੋਂ ਵੀ, ਵਪਾਰ ਇਧਰੋਂ ਵੀ। ਔਰ ਉਹਨੇ ਜਦੋਂ ਇੰਟਰਵਿਊ ਵੀ ਕੀਤਾ, ਐਂਕਰ ਵਾਸ ਸੋ ਮਚ ਇਨ ਆਫ ਦ ਆਡੀਅੰਸ ਹੀ ਹੈਡ ਗਾਟ ਦੈਟ ਮੋਦੀ helpfully even started asking questions. Interestingly, this was the day that the Reliance Jio was launched and Modi appeared as a brand ambassador for the group wearing a jacket in the brand color, though the government later claimed the company had not taken permission to use the prime. मतलब कि मोदी ਈਵਨ ਇਹਨਾਂ ਦੇ ਉਸ Jio ਚੈਨਲ ਦਾ ਜਿਹੜਾ ਉਹ ਬ੍ਰਾਂਡ ਐਂਬੈਸਡਰ ਦੇ ਤੌਰ ਤੇ ਉਹਨਾਂ ਦੀ ਜੈਕਟ ਪਾ ਕੇ ਪ੍ਰੈਜ਼ੈਂਟ ਕਰ ਰਿਹਾ ਸੀ। ਫਿਰ ਅੱਗੇ ਲੰਬਾ ਚੌੜਾ ਉਹਨਾਂ ਨੇ ਕੰਪੇਅਰ ਕੀਤਾ ਵੀ ਅਮਰੀਕਨ ਮੀਡੀਆ ਕੀ ਹੈ ਔਰ ਕਿਵੇਂ ਮੋਦੀ ਦਾ ਜਿਹੜਾ ਪਾਰਟ ਹੈ ਉਹ ਅੱਜ ਕਿੱਥੇ ਪਹੁੰਚ ਗਿਆ। ਜਰਨਲਿਸਟ ਹੂ ਆਰ ਔਨ ਮੋਦੀ ਸਾਈਡ ਸੋ ਟੂ ਸਪੀਕ ਹੈਵ ਬੀਨ ਗਿਵਨ ਏ plethora of columns, Rajya Sabha seats and board membership of lucrative companies such as Ashok Malik, current press advisor to President Ramnath Kovind। ਉਹਨਾਂ ਨੇ ਕਿਹਾ ਜੀ ਜਿਹੜੇ ਮੋਦੀ ਭਗਤ ਮੀਡੀਆ ਹੈ ਉਹਨਾਂ ਨੂੰ ਰਾਜ ਸਭਾ ਤੋਂ ਲੈ ਕੇ ਕਈ ਪਾਸੇ ਤੱਕ ਪਹੁੰਚਾ ਦਿੱਤਾ ਗਿਆ। ਸੋ ਵਾਈਲ ਜਰਨਲਿਸਟ outdo themselves in being their master's voice, I was rather astonished to see a piece in Open magazine by the former opinion leader of the Hinduist by the Modi haters in the media really is asking Modi questions tantamount to hearsay as the piece seems to। और वो अपने ਉਹਨਾਂ ਤੋਂ ਇਸ ਕਿਸਮ ਦੇ ਆਰਟੀਕਲ ਪਲਾਂਟ ਕਰ ਰਹੇ ਨੇ ਕਿ ਜਿਹੜਾ ਮੋਦੀ ਨੂੰ ਕ੍ਰਿਟਿਸਾਈਜ਼ ਕਰਦਾ ਹੈ ਉਹ ਮੋਦੀ ਹੇਟਰ ਹੈ। ਔਰ ਫਿਰ ਇਹਨੇ ਕਨਕਲੂਡ ਕੀਤਾ ਹੈ ਸਵਾਤੀ ਚੱਕਰਵਰਤੀ ਨੇ ਬੀਬੀ ਹੈ ਉਹਨੇ ਕਿਹਾ all of us in the media would be failing in our duty if we decide that Modi is a superman and above questioning। ਕਹਿੰਦੇ ਵੀ ਅਸੀਂ ਪੱਤਰਕਾਰੀ ਨੂੰ ਪਿੱਠ ਦਿਖਾ ਰਹੇ ਹੋਵਾਂਗੇ ਜੇ ਅਸੀਂ ਕਹੀਏ ਕਿ ਮੋਦੀ ਸੁਪਰਮੈਨ ਹੈ ਔਰ ਉਹਨੂੰ ਕੋਈ ਸਵਾਲ ਨਹੀਂ ਕੀਤਾ ਜਾ ਸਕਦਾ। ਐਂਡ ਰੀਅਲੀ ਲੈਟਸ ਨਾਟ ਰਿਡਿਊਸ ourselves to the bandwagon wallahs in the media who make the deceptive argument that Modi should not be targeted। ਉਹਨਾਂ ਨੇ ਕਿਹਾ ਜੀ ਜਿਹੜੇ ਉਹਦੇ ਬੈਂਡਵੈਗਨ ਤੇ ਚੜੇ ਨੇ ਔਰ ਉਹ ਕਹਿੰਦੇ ਨੇ ਅਸੀਂ ਉਹਨਾਂ ਦਾ ਹਿੱਸਾ ਨਾ ਬਣੀਏ, ਕਿ ਜਿਹੜੇ ਕਹਿੰਦੇ ਨੇ ਕਿ ਮੋਦੀ ਨੂੰ ਨਿਸ਼ਾਨਾ ਨਾ ਬਣਾਓ। in a government which for the most part looks like a one-man show, he and he alone surely needs to be sharply targeted by the media। ਉਹਨਾਂ ਨੇ ਕਿਹਾ ਜੀ ਸਰਕਾਰ ਤਾਂ ਇੱਕ ਬੰਦੇ ਦੀ ਹੈ, ਚਲਾਈ ਹੋ ਰਿਹਾ ਐਂਡ ਹੀ ਇਜ਼ ਦਾ ਵਨ who should be targeted। ਔਰ ਦੂਸਰੇ ਪਾਸੇ ਆਦਿੱਤਿਆਨਾਥ ਯੋਗੀ ਦਾ ਕਾਰਨਾਮਾ ਤਾਜ ਮਹਿਲ ਬਾਰੇ ਔਰ ਦੂਸਰੇ ਉਹਦੇ ਲਾਅਸ ਬਾਰੇ ਅਸੀਂ ਪੜ੍ਹਿਆ ਸੀ, ਲੇਕਿਨ ਅੱਜ ਕੁਦਰਤੀ ਇੱਕ ਸਟੋਰੀ BBC ਹਿੰਦੀ ਸਰਵਿਸ ਦੀ ਮੇਰੀਆਂ ਨਜ਼ਰਾਂ 'ਚੋਂ ਗੁਜ਼ਰੀ ਕਿ ਆਦਿੱਤਿਆਨਾਥ ਦੀ ਪਰਮਿਸ਼ਨ ਦੇ ਨਾਲ, ਉਹਦੇ ਹੁਕਮ ਦੇ ਨਾਲ ਪੁਲਿਸ ਧੜਾ ਧੜ ਝੂਠੇ ਪੁਲਿਸ ਮੁਕਾਬਲਿਆਂ 'ਚ ਜਿਹੜੀ ਕੋਈ ਵੀ ਪ੍ਰੋਮੀਨੈਂਟ ਕਿਸੇ ਨੂੰ ਗੁੰਡਾ ਕਹਿ ਦਿਓ, ਬਦਮਾਸ਼ ਕਹਿ ਦਿਓ, ਮਾਰਨ ਨੂੰ ਲੱਗੀ ਹੋਈ ਹੈ। ਔਰ ਜਦੋਂ ਦਾ ਆਦਿੱਤਿਆਨਾਥ ਯੋਗੀ ਬਣਿਆ 443 ਐਨਕਾਊਂਟਰ ਝੂਠੇ ਪੁਲਿਸ ਮੁਕਾਬਲੇ ਯੂਪੀ 'ਚ ਹੋ ਚੁੱਕੇ ਨੇ। ਔਰ ਉਹਦੇ 'ਚ ਜਿਹੜਾ ਉਹਨਾਂ ਨੇ ਕਿਹਾ ਕਿ ਵੀ 6 ਮਹੀਨੇ 'ਚ 433 ਹੱਤਿਆਵਾਂ ਹੋਈਆਂ ਨੇ, 433 6 ਮਹੀਨੇ 'ਚ। ਔਰ ਡਾਇਰੈਕਟ ਆਰਡਰ ਦੇ ਥੱਲੇ ਉਹਨੂੰ ਅਫਸਰਸ਼ਾਹੀ ਨੇ ਸਲਾਹ ਦਿੱਤੀ ਕਿ ਜੀ ਜੇ ਤੁਹਾਡਾ ਇਕਬਾਲ, ਹੋਰ ਤਾਂ ਹੁਣ ਕਾਬੂ ਹੋ ਨਹੀਂ ਸੀ ਰਿਹਾ, ਜੇ ਤੁਹਾਡਾ ਇਕਬਾਲ ਤਾਂ ਹੀ ਬੁਲੰਦ ਹੋਏਗਾ ਜੇ ਤੁਸੀਂ ਜਿਹੜਾ ਇਹਨਾਂ ਨੂੰ ਜੱਜਾਂ ਜੁੱਜਾਂ ਦੇ ਸਾਹਮਣੇ ਲਿਜਾਣ ਦੀ ਲੋੜ ਨਹੀਂ, ਜਿਹੜਾ ਕਾਬੂ ਆਂਦਾ ਜਿੱਥੇ ਆਂਦਾ ਸਾਨੂੰ ਆਰਡਰ ਕਰੋ ਅਸੀਂ ਮਾਰ ਦਈਏ। ਔਰ ਉਹਨਾਂ ਨੂੰ ਬੜਾ ਸਫਲਤਾ ਦੇ ਰੂਪ 'ਚ ਉਹਨਾਂ ਨੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਉਹ ਸਟੇਟ ਜਿੱਥੇ 22 ਕਰੋੜ ਲੋਕ ਰਹਿੰਦੇ ਨੇ ਔਰ 80 ਮੈਂਬਰ ਪਾਰਲੀਮੈਂਟ ਨੇ, ਇਸ ਕਿਸਮ ਦੀ ਸ਼ਰੇਆਮ ਜਿਹੜੀ ਸਟੇਟ ਟੈਰਰ ਹੈ ਇਹ ਪਹਿਲਾਂ ਇਸ ਕਿਸਮ ਦੀ ਗੱਲ ਕਦੇ ਸਾਹਮਣੇ ਨਹੀਂ ਆਈ। ਔਰ ਇਸ ਦੇ ਬਾਵਜੂਦ ਕਿ ਇੰਨੇ ਜ਼ਿਆਦਾ ਐਨਕਾਊਂਟਰ ਕਰਕੇ ਹੱਤਿਆਵਾਂ ਪੁਲਿਸ ਨੇ ਕੀਤੀਆਂ ਨੇ, ਲੇਕਿਨ ਇਸ ਸਾਲ ਜਨਵਰੀ ਤੋਂ ਅਗਸਤ ਤੱਕ 3000 ਕੇਸ ਯੂਪੀ 'ਚ ਰੇਪ ਦੇ, ਜਬਰ ਜਨਾਹ ਦੇ ਜਿਹੜੇ ਨੇ ਉਹ ਦਰਜ ਕੀਤੇ ਗਏ ਨੇ, ਜਦੋਂ ਕਿ ਪਿਛਲੇ ਸਾਲ ਇਹ 2376 ਸੀ। ਔਰ ਹੱਤਿਆਵਾਂ ਦੇ ਮਾਮਲੇ 'ਚ ਔਰ ਔਰਤਾਂ ਦੇ ਖਿਲਾਫ ਜਿਹੜੇ ਅਪਰਾਧ ਨੇ ਉਹ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਵਧੇ ਨੇ। ਫਿਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਹ ਜਦੋਂ ਉਹਨੂੰ ਇਹ ਸਾਰੇ ਸੋਚ ਰਹੇ ਸੀ ਕਿ ਵੀ ਕਿਵੇਂ ਜਿਹੜਾ ਕ੍ਰਾਈਮ ਹੈ ਉਹਨੂੰ ਘਟਾਇਆ ਜਾਏ, ਤੇ ਇਹ ਆਦਿੱਤਿਆਨਾਥ ਯੋਗੀ ਦਾ ਹੀ ਆਰਡਰ ਸੀ। ਉਹਨੇ ਕਿਹਾ ਐਨਕਾਊਂਟਰ, ਕਿ ਵੀ ਜਿਹੜਾ ਸਾਹਮਣੇ ਆਂਦਾ ਉਹਨੂੰ ਗੋਲੀ ਨਾਲ ਉਡਾ ਦਿਓ। ਔਰ ਉਹਨਾਂ ਨੇ ਕਿਹਾ ਕਿ ਵੀ ਇਸ ਤੋਂ ਪਹਿਲਾਂ ਈਵਨ 80 ਦੀ ਦਹਾਈ ਦੇ ਵਿੱਚ ਵਿਸ਼ਵਨਾਥ ਪ੍ਰਤਾਪ ਸਿੰਘ ਨੇ ਵੀ ਡਾਕੂਆਂ ਨੂੰ ਮਾਰਨ ਦੇ ਲਈ ਇਸ ਕਿਸਮ ਦਾ, ਪਰ ਉਹ ਫੇਲ ਹੋਇਆ ਸੀ ਔਰ ਉਹਨੂੰ ਆਪਣਾ ਅਸਤੀਫਾ ਦੇਣਾ ਪਿਆ ਸੀ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਆਦਿੱਤਿਆਨਾਥ ਯੋਗੀ ਜਿਹਦੇ ਕੋਲ ਜਿਹੜਾ ਉਹ 5 ਵਾਰ ਮੈਂਬਰ ਪਾਰਲੀਮੈਂਟ ਵੀ ਰਿਹਾ ਔਰ ਮਹੰਤ ਵੀ ਹੈ, ਔਰ ਉਹਨੇ ਉਹ ਜਾਣਿਆ ਜਾਂਦਾ ਹੈ ਮੁਸਲਮਾਨਾਂ ਦੇ ਖਿਲਾਫ ਆਪਣੇ ਖਿਆਲਾਂ ਲਈ।
ਪਰ ਅੱਜ ਜਿਸ ਤਰੀਕੇ ਨਾਲ ਟੌਪ ਬਿਊਰੋਕ੍ਰੇਸੀ ਨਾਲ ਮਿਲ ਕੇ ਸਰਕਾਰੀ ਜਿਹੜਾ ਪੈਟਰਨੇਜ ਦੇ ਥੱਲੇ ਐਨਕਾਊਂਟਰ ਹੋ ਰਹੇ ਨੇ, ਉਹਦੇ 'ਚ ਉਹਨੇ ਕਿਹਾ ਵੀ ਇੱਕ ਨੌਜਵਾਨ ਪੁਲਿਸ ਅਧਿਕਾਰੀ ਨੇ ਕਿਹਾ ਕਿ ਵੀ ਇਹਨਾਂ ਇਹ ਜਿਹੜੇ ਐਨਕਾਊਂਟਰ ਅਸੀਂ ਕੀਤੇ ਨੇ ਉਹਦੇ 'ਚ ਪੁਲਿਸ ਨੂੰ ਤਾਂ ਥੋੜਾ ਮਿਲਿਆ ਕਿ ਵੀ ਉਹ ਆਪਣੀ ਗਿਣਤੀ ਵਧਾ ਸਕਦੇ ਨੇ, ਪਰ ਸਰਕਾਰ ਦੀ ਜਿਹੜੀ ਸਾਖ ਹੈ ਉਹ ਬਹੁਤ ਥੱਲੇ ਚਲੀ ਗਈ ਔਰ ਇਹਦੇ ਨਾਲ ਇਹ ਹੋਇਆ ਵੀ ਕਾਨੂੰਨ ਵਿਵਸਥਾ ਦੀ ਹਾਲਤ ਹੋਰ ਵੀ ਮਾੜੀ ਹੋਈ ਔਰ ਹੁਣ ਆਦਿੱਤਿਆਨਾਥ ਨੂੰ ਇਹ ਅਹਿਸਾਸ ਹੋਇਆ ਕਿ 433 ਲੋਕ ਮਾਰੇ ਗਏ ਨੇ ਔਰ ਇਹਦੇ ਬਾਵਜੂਦ ਜਿਹੜਾ ਕੋਈ ਵੀ ਤਬਦੀਲੀ ਜਿਹੜੀ ਨਹੀਂ ਹੋਈ ਔਰ ਉਹਨਾਂ ਨੇ ਕਿਹਾ ਵੀ ਇਹ ਸਾਰਾ ਹੀ ਪਾਠ ਜਿਹੜਾ ਇਹ ਦੱਸਣ ਲਈ ਕਾਫੀ ਹੈ ਕਿ ਅੱਜ ਯੂਪੀ ਦੇ ਵਿੱਚ ਕਿਸ ਕਿਸਮ ਦਾ ਰਾਜ ਚੱਲ ਰਿਹਾ ਹੈ। ਸੋ ਇਹ ਹੁਣ ਭਾਰਤ ਦਾ ਸਭ ਤੋਂ ਵੱਡਾ ਸੂਬਾ, ਆਦਿੱਤਿਆਨਾਥ ਯੋਗੀ ਡਾਇਰੈਕਟ ਨੋਮੀਨੀ ਮੋਦੀ ਦਾ 22 ਕਰੋੜ ਲੋਕਾਂ ਦਾ ਸੂਬਾ ਔਰ ਉੱਥੇ 433 ਝੂਠੇ ਪੁਲਿਸ ਮੁਕਾਬਲਿਆਂ 'ਚ ਮਰਡਰ ਜਿਹੜੇ ਨੇ ਆਮ ਸ਼ਹਿਰੀਆਂ ਦੇ ਕੀਤੇ ਨੇ ਔਰ ਵੱਧ ਤੋਂ ਬਦਤਰ ਹੋ ਰਹੀ ਹੈ। ਸੋ ਫਿਰ ਡਰ ਵਾਲਾ ਨਹੀਂ ਹੈ ਜਿਹੜਾ ਯਸ਼ਵੰਤ ਸਿਨਹਾ ਨੇ ਕਿਹਾ ਸੀ ਕਿ ਵੀ ਇਹ ਡੈਮੋਕ੍ਰੇਸੀ ਔਰ ਡਰ ਟੁਗੇਦਰ ਨਹੀਂ ਹੋ ਸਕਦੇ, ਜਿੱਥੇ ਡਰ ਹੈ ਉੱਥੇ ਡੈਮੋਕ੍ਰੇਸੀ ਨਹੀਂ ਹੈ। ਸੋ ਅਸੀਂ ਇਹਨਾਂ ਦੇ ਮੀਡੀਆ ਦੀਆਂ ਖਬਰਾਂ ਚੋਂ ਹੀ ਔਰ ਇਹਨਾਂ ਡਿਵੈਲਪਮੈਂਟਸ ਚੋਂ ਜਿਹੜੀਆਂ ਪਿਛਲੇ 2 ਦਿਨ ਦੇ ਵਿੱਚ ਵਾਪਰੀਆਂ ਨੇ ਇਹ ਜਿਹੜਾ ਜਨਤਾ ਦੀ ਕਚਹਿਰੀ 'ਚ ਰੱਖ ਦਿੱਤਾ ਹੈ ਕਿ ਭਾਈ ਉੱਥੇ ਹਾਲਾਤ ਕੀ ਨੇ। ਜੀ ਰਾਜ ਸਾਹਿਬ, ਬਿਲਕੁਲ ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ। ਵਿਊਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ ਕਰ ਸਕਦੇ ਹੋ, ਜਿਸ ਤਰ੍ਹਾਂ ਕਿ 1 ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ ਜਾਂ ਫਿਰ ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਇਸ ਪਤੇ ਤੇ ਮੇਲ ਕਰ ਸਕਦੇ ਹੋ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5164060694। ਵਿਊਅਰਸ, ਦੋਸਤਾਨਾ ਐਸਾ ਨਾ ਬਣੇ ਨਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।